ਤਾਂ ਜੇ ਗੱਲਾਂ ਹੋ ਰਹੀਆਂ ਨੇ ਕਿ ਸਿੱਖ ਜਿਹੜੇ ਆ ਉਹ ਕਿਉਂ ਨਹੀਂ ਜਿੱਤ ਸਕੇ, ਕਿ ਜੇ ਤਾਲਿਬਾਨ ਦੁਨੀਆ ਦੀ ਇੱਕ ਵੱਡੀ ਤਾਕਤ ਦੇ ਨਾਲ ਲੜਾਈ ਕਰਕੇ ਅੱਜ ਜਿੱਤ ਸਕਦਾ। ਇੱਥੇ ਕੋਈ ਵਧਾਵਾ ਸਿੰਘ ਬੱਬਰ ਨਹੀਂ ਤੁਰਿਆ ਫਿਰਦਾ ਜਿਹੜਾ ਭਰਤੀ ਕਰਦਾ ਫਿਰਦਾ ਹੋਵੇ। ਇੱਥੇ ਕੋਈ ਇਹ ਨਹੀਂ ਹੈਗਾ ਵੀ ਕੋਈ ਓਵਰਗਰਾਊਂਡ ਖਾਲਿਸਤਾਨੀ ਜਥੇਬੰਦੀ ਕਹਿ ਰਹੀ ਹੋਵੇ ਚੱਕ ਦਿਓ ਫੱਟੇ ਅਸੀਂ ਸਾਂਭਾਂਗੇ, ਜਿਵੇਂ ਸੰਤ ਭਿੰਡਰਾਲੇ ਕਹਿੰਦੇ ਸੀਗੇ ਵੀ ਮੈਂ ਸਾਂਭੂ। ਅੱਜ ਦੇ ਮਾਹੌਲ ਵਿੱਚ ਵੀ ਜਦੋਂ ਪੈਰ ਪੈਰ ਤੇ ਪਤਾ ਉਹਨਾਂ ਮੁੰਡਿਆਂ ਨੂੰ ਕਿ ਪਤਾ ਨਹੀਂ ਕਿੱਥੇ ਸਾਡਾ ਟਰੈਪ ਲੱਗ ਜਾਣਾ, ਪਤਾ ਨਹੀਂ ਇੰਟਰਨੈਟ ਦੇ ਮੋਬਾਈਲ ਦੇ ਕਰਕੇ ਅਸੀਂ ਕਿੱਥੇ ਫਸ ਸਕਦੇ ਹਾਂ, ਇਹਦੇ ਬਾਵਜੂਦ ਵੀ ਜੇ ਉਹ ਗੰਨ ਵਾਲੇ ਰਾਹ ਪੈ ਸਕਦੇ ਆ ਵੀ ਹੋ ਸਕਦਾ ਤੀਰ ਤੁੱਕਾ ਲੱਗ ਜਾਵੇ। ਇੱਕ ਯੋਗ ਲੀਡਰ ਦੀ, ਯੋਗ ਜਥੇਬੰਦੀ ਦੀ, ਕੁਝ ਹੋਰ ਚੀਜ਼ਾਂ ਦੀ ਘਾਟ ਆ। ਅਦਰਵਾਈਜ਼ ਜਿਹੜੀ ਹੈਗੀ ਆ ਮੂਵਮੈਂਟ ਵਿੱਚ ਖੜੋਤ ਬਿਲਕੁਲ ਨਹੀਂ ਆਈ। ਸਿੱਖ ਵਿਦਵਾਨ ਵੀ ਇਹ ਗੱਲ ਕਹਿੰਦੇ ਆ ਵੀ ਜਿਹੜਾ ਹਥਿਆਰ ਦੇ ਨਾਲ ਆਜ਼ਾਦੀ ਲੈਣ ਵਾਲਾ ਜਿਹੜਾ ਰਾਹ ਆ ਉਹਦਾ ਹੁਣ ਸਮਾਂ ਨਹੀਂ ਰਿਹਾ। 9/11 ਦੀ ਘਟਨਾ ਨੇ ਆ ਜਿਹੜੇ ਵਿਚਾਰੇ ਸਾਡੇ ਦੇਸੀ ਵਿਦਵਾਨ ਨੇ ਇਹਨਾਂ ਲਈ ਏਜੰਡਾ ਸੈੱਟ ਕਰਤਾ। ਇਹ ਐਵੇਂ ਕੋਈ ਨਿੱਕ ਗੱਲ ਨੂੰ ਸਾਰਾ ਕੁਝ ਸਮਝ ਕੇ ਬਹਿ ਗਏ, ਇਦਾਂ ਨਹੀਂ ਹੁੰਦਾ ਹੈਗਾ। ਜਿੱਦਣ ਆ ਇੰਡੀਆ ਬਾਰੇ ਸਵਾਲ ਪੁੱਛਿਆ ਗਿਆ ਤਾਂ ਤਾਲਿਬਾਨ ਦੇ ਬੁਲਾਰੇ ਦੀ ਬੜੀ ਇੱਕ ਨਪਵੀਂ ਤੋਲਵੀਂ ਸਟੇਟਮੈਂਟ ਸੀ ਕਿ ਇੱਥੇ ਰੂਸ ਵੀ ਆਇਆ ਸੀਗਾ ਜੀ, ਅਮਰੀਕਾ ਵੀ ਆਇਆ ਸੀ, ਇੰਡੀਆ ਵੀ ਆ ਜਾਵੇ, ਜਿਹੜਾ ਵੀ ਆਊਗਾ ਸਾਨੂੰ ਤਾਂ ਲੜਨਾ ਆਊਗਾ। ਅਖੀਰ ਤਾਲਿਬਾਨ ਨੂੰ ਅਮਰੀਕਾ ਇੰਡੀਆ ਮਾਨਤਾ ਵੀ ਦਊਗਾ ਤੇ ਖਬਰ ਇਹੀ ਇੰਡੀਅਨ ਮੀਡੀਆ ਦਊਗਾ ਕਿ ਰੈੱਡ ਕਾਰਪਟ ਤੇ ਉਹ ਤੁਰਲੇ ਵਾਲਾ ਤੇ ਲੰਮੇ ਚਾਦਰੇ ਵਾਲਾ ਉਹ ਤੁਰਿਆ ਫਿਰਦਾ। ਤਾਂ ਜਿਹੜਾ ਸਿੱਖਾਂ ਦਾ ਤਾਲਿਬਾਨ ਦੇ ਨਾਲ ਸੰਬੰਧ ਹੈ ਉਹ ਤੁਸੀਂ ਭਵਿੱਖ 'ਚ ਕਿਹੋ ਜਿਹਾ ਦੇਖ ਰਹੇ ਹੋ? ਸਾਨੂੰ ਆਪਦੀ ਲੜਾਈ ਆਪਦੇ ਤਰੀਕੇ ਨਾਲ ਲੜਨੀ ਪਊਗੀ। ਸਾਨੂੰ ਆਪਣੇ ਦੋਸਤ, ਆਪਦੇ ਦੁਸ਼ਮਣ ਆਪ ਨਿਸ਼ਚਿਤ ਕਰਨੇ ਪੈਣਗੇ। ਇੰਡੀਆ ਦਾ ਜਾਂ ਹਿੰਦੂ ਦਾ ਹਰੇਕ ਦੁਸ਼ਮਣ ਸਾਡਾ ਦੁਸ਼ਮਣ ਨਹੀਂ। ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ ਕਿਹਨੇ? ਇੰਡੀਆ ਨੇ ਤੋਰਿਆ। ਸਾਨੂੰ ਕਿਸੇ ਪਾਕਿਸਤਾਨ ਨੇ ਥੋੜੀ ਅਟੈਕ ਕੀਤਾ ਸਾਡੇ ਤੇ। ਸਾਡੇ ਗਲਾਂ 'ਚ ਟਾਇਰ ਪਾਕਿਸਤਾਨ ਦੇ ਲੋਕਾਂ ਨੇ ਪਾਏ ਨੇ, ਇੰਡੀਆ ਨੇ ਪਾਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਦੁਨੀਆ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਗੁਫ਼ਤਗੂ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਮਹਿਮਾਨ ਹੋਣਗੇ ਸਰਦਾਰ ਸਰਬਜੀਤ ਸਿੰਘ ਘੁਮਾਣ। ਸਰਬਜੀਤ ਸਿੰਘ ਘੁਮਾਣ ਬਾਰੇ ਜੇ ਦੱਸਣਾ ਹੋਵੇ ਤਾਂ ਲਗਭਗ ਸਿੱਖ ਸਫਾਂ ਦੇ ਵਿੱਚ ਵਿਚਰਨ ਵਾਲੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਸਰਦਾਰ ਸਰਬਜੀਤ ਸਿੰਘ ਘੁਮਾਣ ਜੋ ਕਿ ਜਦੋਂ ਪੰਜਾਬ ਵਿੱਚ ਖਾੜਕੂ ਸੰਘਰਸ਼ ਚੱਲ ਰਿਹਾ ਸੀ ਉਦੋਂ ਆਪਣੀ ਜਵਾਨੀ ਦੇ ਸਮੇਂ ਇਸ ਸੰਘਰਸ਼ ਦਾ ਵੀ ਸਿੱਧੇ ਅਸਿੱਧੇ ਤੌਰ ਤੇ ਹਿੱਸਾ ਰਹੇ ਨੇ। ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਜੇਲ੍ਹ ਵਿੱਚ ਵੀ ਬੰਦ ਕੀਤਾ ਗਿਆ, ਸਜ਼ਾ ਵੀ ਕੱਟੀ ਆ। ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਨੀ ਹੋਵੇ ਤਾਂ ਐਕੈਡੈਮਿਕ ਲੈਵਲ ਤੇ ਤਾਂ 6 ਕਿਤਾਬਾਂ ਪੰਥ ਦੀ ਝੋਲੀ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਰਾਂ ਨੇ ਸਿੱਖ ਸੰਘਰਸ਼ ਬਾਰੇ ਪਾਈਆਂ ਨੇ। ਤੇ ਇਹਨਾਂ ਦੇ ਵਿੱਚੋਂ ਜੇ ਖਾਸ ਕਰਕੇ ਗੱਲ ਕਰਨੀ ਹੋਵੇ ਤਾਂ ਪੰਜਾਬ ਦਾ ਬੁੱਚੜ ਕਿਤਾਬ ਜੋ KPS ਗਿੱਲ ਬਾਰੇ ਲਿਖੀ ਗਈ ਸੀ ਉਹ ਕਾਫੀ ਚਰਚਾ 'ਚ ਰਹੀ ਆ। KPS ਗਿੱਲ ਜੋ ਪੰਜਾਬ ਦਾ DGP ਸੀ ਤੇ ਜਿਸ ਦੇ ਅਧੀਨ ਕੰਮ ਕਰਦਿਆਂ ਪੁਲਿਸ ਨੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਬੜੇ ਵੱਡੇ ਪੱਧਰ ਤੇ ਝੂਠੇ ਮੁਕਾਬਲੇ ਬਣਾਏ ਸੀ। ਇਸ ਤੋਂ ਇਲਾਵਾ ਜੇ ਸਿੱਖ ਸ਼ਹੀਦਾਂ ਦੀ ਗੱਲ ਕਰਨੀ ਹੋਵੇ ਜਿਹੜੇ ਕਿ ਘੱਲੂਘਾਰਾ ਜੂਨ 1984 ਚ ਜੂਝਦਿਆਂ ਸ਼ਹੀਦ ਹੋਏ ਦਰਬਾਰ ਸਾਹਿਬ, ਉਹਨਾਂ ਦੀ ਜਾਣਕਾਰੀ ਇਕੱਤਰ ਕਰਕੇ ਇੱਕ ਜੋ ਸਿੱਖ ਡਾਇਰੈਕਟਰੀ ਛਾਪੀ ਗਈ, ਬਣਾਈ ਗਈ, ਉਸ ਦੇ ਵਿੱਚ ਵੀ ਮੁੱਖ ਭੂਮਿਕਾ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਰਾਂ ਨੇ ਨਿਭਾਈ। ਤੇ ਇਸ ਤੋਂ ਇਲਾਵਾ ਜੋ ਅੱਜ ਪੰਥਕ ਸਿਆਸਤ ਆ ਜਾਂ ਖਾਲਿਸਤਾਨ ਦੀ ਸਿਆਸਤ ਆ ਉਸ ਦੇ ਇੱਕ ਬੁਲਾਰੇ ਵਜੋਂ ਵਿਚਰਦੇ ਨੇ ਤੇ ਉਸ ਤੇ ਇੱਕ ਅਥਾਰਟੀ ਰੱਖਦੇ ਆ। ਲੋਕ ਇਹਨਾਂ ਦੀ ਗੱਲ ਨੂੰ ਬੜੀ ਗੌਰ ਨਾਲ ਸੁਣਦੇ ਵਾਚਦੇ ਨੇ ਤੇ ਉਸ ਤੇ ਯਕੀਨ ਕਰਦੇ ਆ ਕਿ ਜੋ ਵੀ ਇਹ ਗੱਲ ਖਾਲਿਸਤਾਨੀ ਸਿਆਸਤ ਬਾਰੇ ਜਾਂ ਸਿੱਖ ਸਿਆਸਤ ਬਾਰੇ ਜਾਂ ਪੰਜਾਬ ਦੀ ਜੋ ਚਲੰਤ ਸਿਆਸਤ ਆ ਉਸ ਬਾਰੇ ਰੱਖਦੇ ਨੇ। ਤੇ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਵਿੱਚ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਸਿੱਖਾਂ ਨੇ ਖਾੜਕੂ ਸੰਘਰਸ਼ ਲੜਿਆ ਉਹਦੇ ਬਾਰੇ, ਤੇ ਨਾਲ ਹੀ ਜੋ ਅਫਗਾਨਿਸਤਾਨ ਦੇ ਵਿੱਚ ਸੱਤਾ ਤਬਦੀਲੀ ਹੋਈ ਆ, ਜਿਵੇਂ ਤਾਲਿਬਾਨ ਦਾ ਸੱਤਾ ਤੇ ਕਬਜ਼ਾ ਹੋਇਆ ਆ ਤੇ ਉਹਦੇ ਬਾਰੇ। ਕਿਉਂਕਿ ਇਸ ਖਿੱਤੇ ਦੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਸਿੱਖਾਂ ਦਾ ਅਫਗਾਨਿਸਤਾਨ ਦੀ ਧਰਤੀ ਦੇ ਨਾਲ ਇੱਕ ਬਹੁਤ ਵੱਡਾ ਸਿਆਸੀ ਸੰਬੰਧ ਰਿਹਾ ਆ। ਤੇ ਜਦੋਂ ਅਫਗਾਨਿਸਤਾਨ ਦੇ ਵਿੱਚ ਐਡੀ ਵੱਡੀ ਸਿਆਸੀ ਤਬਦੀਲੀ ਹੋ ਰਹੀ ਆ ਤਾਂ ਉਸ ਦਾ ਅਸਰ ਇਸ ਗਵਾਂਢੀ ਖਿੱਤੇ ਪੰਜਾਬ ਦੇ ਉੱਤੇ ਪੈਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਤੇ ਪੰਜਾਬ ਦੇ ਵਿੱਚ ਖਾਸ ਕਰਕੇ ਉਦੋਂ ਜਦੋਂ ਇੱਥੇ ਇੱਕ ਆਜ਼ਾਦੀ ਦੀ ਲਹਿਰ ਜੋ ਆ ਉਹ ਚੱਲ ਰਹੀ ਹੋਵੇ ਤਾਂ ਅੱਜ ਅਸੀਂ ਜੋ ਪੰਜਾਬ ਦੀ ਖਾੜਕੂ ਮੂਵਮੈਂਟ ਰਹੀ ਆ ਜਾਂ ਜਿਵੇਂ ਤਾਲਿਬਾਨ ਦੀ ਜਿੱਤ ਹੋਈ ਆ ਅਫਗਾਨਿਸਤਾਨ ਦੇ ਵਿੱਚ, ਉਸ ਬਾਰੇ ਸਰਬਜੀਤ ਸਿੰਘ ਘੁਮਾਣ ਹੋਰਾਂ ਦਾ ਨਜ਼ਰੀਆ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੈਂ ਸਰਬਜੀਤ ਸਿੰਘ ਘੁਮਾਣ ਨੂੰ TV 84 ਤੇ ਜੀ ਆਇਆਂ ਨੂੰ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਬਜੀਤ ਸਿੰਘ ਜੀ, ਮਸਲਾ ਇਹ ਹੈ ਕਿ ਜਿਹੜਾ ਹੁਣ ਤਾਲਿਬਾਨ ਦੀ ਜਿੱਤ ਹੋਈ ਆ ਅਫਗਾਨਿਸਤਾਨ ਦੇ ਵਿੱਚ, ਲਗਾਤਾਰ 20 ਸਾਲ ਲੰਮੀ ਲੜਾਈ ਲੜੀ ਆ
ਤਾਲਿਬਾਨ ਇੱਕ ਇਹੋ ਜਿਹਾ ਖਿੱਤਾ, ਜਿਵੇਂ ਪੰਜਾਬ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜਾਇਆਂ ਨੂੰ ਨਿਤ ਮੁਹਿੰਮਾਂ, ਤੇ ਤਾਲਿਬਾਨ ਜਿਹੜਾ ਆ ਉਹ ਅਫਗਾਨਿਸਤਾਨ ਦੇ ਉਸ ਖਿੱਤੇ 'ਚ ਆਉਂਦਾ, ਭਾਵੇਂ ਕਿ ਪੰਜਾਬ ਦੀਆਂ ਮੁਹਿੰਮਾਂ ਦੇ ਵਿੱਚ ਇਹ ਹੁੰਦਾ ਸੀ ਕਿ ਅਫਗਾਨ ਤੋਂ ਧਾੜਵੀ ਚੜ੍ਹ ਕੇ ਆਉਂਦੇ ਰਹੇ ਆ, ਪਰ ਉਹ ਵੀ ਲੋਕ ਲਗਾਤਾਰ ਲੜਾਈਆਂ ਦੇ ਵਿੱਚ ਹੀ ਰਹੇ ਆ, ਉਹਨਾਂ ਦੇ ਕਬੀਲੇ ਲਗਾਤਾਰ ਲੜਾਈਆਂ 'ਚ ਰਹੇ ਆ। ਤੇ ਇਸ ਕਰਕੇ ਸਾਡਾ ਜਿਹੜਾ ਮਤਲਬ ਇਹ ਵੀ ਕਿਹਾ ਜਾਂਦਾ ਕਿ ਡੀਲ ਡੋਲ ਆ ਜਿਹੜਾ ਪੰਜਾਬ ਦੇ ਲੋਕਾਂ ਦਾ, ਇਸ ਖਿੱਤੇ ਦਾ, ਸਿੱਖਾਂ ਦਾ, ਉਹ ਕਾਫੀ ਇੱਕ ਦੂਜੇ ਨਾਲ ਮਿਲਦਾ ਜੁਲਦਾ ਆ। ਤੇ ਇਸ ਤੋਂ ਇਲਾਵਾ ਸੁਭਾਅ ਦੇ ਵਿੱਚ ਵੀ ਬੜੀਆਂ ਸਮਾਨਤਾਵਾਂ ਨਜ਼ਰ ਆਉਂਦੀਆਂ ਨੇ। ਤੇ ਹੁਣ ਜਦੋਂ ਪੰਜਾਬ 'ਚ ਸਿੱਖ ਸੰਘਰਸ਼ ਕਰ ਰਹੇ ਆ ਆਪਣੀ ਹੋਂਦ ਲਈ, ਆਪਣੇ ਹੱਕਾਂ ਲਈ, ਆਪਣੀ ਆਜ਼ਾਦੀ ਲਈ, ਤਾਂ ਉੱਥੇ ਤਾਲਿਬਾਨ ਜਿਹੜਾ ਆ ਉਹ ਜਿੱਤਿਆ ਆ। ਉਹ ਇੰਨੇ ਕੁ ਸਮੇਂ ਦੇ ਵਿੱਚ, ਜਿੰਨੇ ਕੁ ਸਮੇਂ ਦੇ ਵਿੱਚ ਸਿੱਖਾਂ ਨੇ ਇੱਥੇ ਅਜੇ ਸੰਘਰਸ਼ ਸਿੱਖ ਕਰ ਰਹੇ, ਇੰਨੇ ਕੁ ਸਮੇਂ 'ਚ ਉਹਨੇ ਦੁਨੀਆ ਦੀਆਂ ਦੋ ਬੜੀਆਂ ਤਾਕਤਾਂ ਨੂੰ ਚਿੱਤ ਕਰ ਲਿਆ, ਅਫਗਾਨਾਂ ਨੇ। ਤਾਂ ਤੁਸੀਂ ਇਸ ਜਿੱਤ ਨੂੰ ਕਿਵੇਂ ਦੇਖ ਰਹੇ ਹੋ, ਤਾਲਿਬਾਨ ਦੀ ਇਸ ਜਿੱਤ ਨੂੰ? ਜਿਹੜਾ ਅਫਗਾਨਿਸਤਾਨ ਦੀ ਧਰਤੀ ਹੈ, ਉਹਦਾ ਜਿਹੜਾ ਇਤਿਹਾਸ ਸਾਡੇ ਸਾਹਮਣੇ ਹੈ ਨਾ, ਉੱਥੇ ਸਥਾਈ ਜਾਂ ਸਦੀਵੀ ਕਦੇ ਵੀ ਕੁਝ ਨਹੀਂ ਹੁੰਦਾ। ਹੁਣੇ ਸਾਡੇ ਸਾਹਮਣੇ ਪਿਛਲੇ 30-35 ਸਾਲ ਦੇ ਵਿੱਚ ਹੀ ਕਿੰਨੇ ਹੀ ਰਾਜ ਪਲਟੇ ਹੋਏ ਨੇ। ਅੱਜ ਜਿਹੜਾ ਹਾਕਮ ਆ ਉਹ ਹੋ ਸਕਦਾ 24 ਘੰਟਿਆਂ ਬਾਅਦ ਨਾ ਹੋਵੇ, ਤੇ ਉਸ ਤੋਂ ਅਗਲੇ ਦਿਨ ਕੋਈ ਹੋਰ, ਅਗਲੇ ਦਿਨ ਕੁਝ ਹੋਰ। ਇਹ ਉਸ ਧਰਤੀ ਨੂੰ, ਜਿਵੇਂ ਸਾਡੇ ਇੱਥੇ ਹਿੰਦੂ ਭਾਈਚਾਰੇ 'ਚ ਵਾਰ ਸ਼ਰਾਪ ਦੀਆਂ ਗੱਲਾਂ ਨੇ, ਜਿਵੇਂ ਕਹਿੰਦੇ ਕੋਈ ਸ਼ਰਾਪ ਹੀ ਮਿਲਿਆ ਹੋਇਆ ਕਿ ਕੋਈ ਵੀ ਹਕੂਮਤ ਜਾਂ ਕੋਈ ਵੀ ਹਾਕਮ ਜਿਹੜਾ ਹੈ, ਜਦੋਂ ਬੈਠਾ ਨਾ, ਉਹਦੀ ਇਹ ਗਰੰਟੀ ਆ ਕਿ ਪੱਕਾ ਜਾਂ ਸਦੀਵੀ ਨਹੀਂ ਹੈਗਾ। ਜਦੋਂ ਅਮਰੀਕਾ ਦੇ ਤਾਕਤ ਦੇ ਨਾਲ ਕਰਜ਼ਈ ਉੱਥੇ ਆਇਆ ਸੀ ਸੱਤਾ 'ਚ, ਉਦੋਂ ਉਹਨੂੰ ਵੀ ਪਤਾ ਸੀ ਜਿਹੜਾ ਅੱਜ ਵਾਪਰਿਆ, ਅੱਜ ਵਾਲਾ ਸਦੀਵੀ ਹੈ, ਕਿੰਨਾ ਕੁ ਟਾਈਮ ਲਈ ਸਦੀਵੀ ਹੈ, ਕਿੰਨਾ ਕੁ ਟਾਈਮ ਉਹ ਲੈਂਦਾ, ਇਹ ਗੱਲ ਆ। ਪਰ ਅੱਜ ਦਾ ਜਿਹੜਾ ਪ੍ਰੈਜ਼ੈਂਟ ਟੈਂਸ ਆ, ਉਹਦੇ ਵਿੱਚ ਇਹ ਜਿਹੜੀ ਘਟਨਾ, ਇਹਦੇ ਸਾਡੇ ਲਈ ਇੱਕ ਖਾਸ ਤਰ੍ਹਾਂ ਦੇ ਜਿਹੜੇ ਨੇ ਪ੍ਰਭਾਵ ਨੇ, ਅਸਰ ਨੇ ਸਾਡੇ ਭਾਈਚਾਰੇ ਲਈ, ਸਾਡੀ ਕੌਮ ਲਈ। ਜਦੋਂ ਅਫਗਾਨਿਸਤਾਨ ਦੀ ਧਰਤੀ ਉੱਤੇ ਅਮਰੀਕਾ ਸਪੌਂਸਰਡ ਹਾਕਮ ਬੈਠਦੇ ਆ ਸੱਤਾ 'ਚ, ਉੱਥੇ ਆਉਂਦੇ ਆ, ਉਹਦੇ ਸਾਡੇ ਲਈ ਨੈਗੇਟਿਵ ਅਸਰ ਨੇ, ਇਸ ਚੀਜ਼ ਦੇ ਸਾਡੇ ਲਈ ਪੋਜ਼ਿਟਿਵ ਅਸਰ ਨੇ। ਇਸ ਕਰਕੇ ਸਾਰੇ ਸੰਸਾਰ ਦੇ ਵਿੱਚ ਸਾਡੀ ਕੌਮ ਨੂੰ ਜਿਹੜਾ ਇੱਕ ਹੁਲਾਰਾ ਜਿਹਾ ਮਿਲਿਆ, ਇੱਕ ਆਨੰਦ ਜਿਹਾ ਆਇਆ, ਉਸ ਚੀਜ਼ ਨੇ ਸਾਨੂੰ ਇੱਕ ਬੜਾ ਮਾਣ ਜਿਹਾ ਮਹਿਸੂਸ ਹੋਣ ਲਾਇਆ ਕਿ ਅਸੀਂ ਵੀ ਦਲੇਰ, ਸੂਰਬੀਰ, ਦ੍ਰਿੜ, ਇੱਕ ਸਿਦਕ ਵਾਲੇ ਲੋਕ ਹਾਂ। ਤੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਵਰਗੇ ਹੋਣ, ਸਾਡੇ ਵਾਂਗੂ ਸੋਚਦੇ ਕਰਦੇ ਹੋਣ, ਸਾਡੇ ਵਾਂਗੂ ਰਹਿੰਦੇ ਹੋਣ, ਜਿਹੜੇ ਆਪਦੇ ਹੱਕਾਂ ਲਈ, ਹਿੱਤਾਂ ਲਈ ਸਿਰ ਤਲੀ ਤੇ ਧਰ ਕੇ ਉਵੇਂ ਜੂਝਣ ਦੀ ਬਿਰਤੀ ਰੱਖਦੇ ਹੋਣ, ਅਸੀਂ ਮੱਲੋ ਮੱਲੀ ਉਹਨਾਂ ਦਾ ਸਤਿਕਾਰ ਕਰਾਂਗੇ। ਬੇਸ਼ੱਕ ਸਾਡੀਆਂ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਜਿਹੜੇ ਵਿਚਾਰਧਾਰਕ ਤੌਰ 'ਤੇ ਜਾਂ ਪ੍ਰੈਕਟੀਕਲੀ ਜਿਹੜੇ ਜਾਂ ਫਰਕ ਹੋਣ, ਪਰ ਸਾਨੂੰ ਇਹ ਫਤਿਹ ਜਿਹੜੀ ਉਹਨਾਂ ਦੀ ਆ, ਉਹ ਬਹੁਤ ਚੰਗੀ ਲੱਗੀ ਆ। ਮੈਂ ਤਾਂ ਇਹ ਚਾਹੁੰਦਾ ਕਿ ਜੇ ਕਿਤੇ ਸਾਡਾ ਆਪਦਾ ਮੁਲਕ ਹੁੰਦਾ, ਤਾਂ ਜਿਹੜੇ ਸ਼ਬਦ ਪਾਕਿਸਤਾਨ ਦੇ ਰਾਸ਼ਟਰਪਤੀ ਨੇ, ਇਮਰਾਨ ਖਾਨ ਨੇ ਬੋਲੇ ਆ ਇਸ ਫਤਿਹ ਬਾਰੇ, ਸਾਡੇ ਖਾਲਿਸਤਾਨ ਦਾ ਜਿਹੜਾ ਕੇਂਦਰੀ ਆਗੂ ਹੋਣਾ ਸੀ, ਰਾਸ਼ਟਰਪਤੀ ਜਾਂ ਜਿਹੜੇ ਵੀ ਅਸੀਂ ਉਸ ਟਾਈਮ ਹੁੰਦੇ, ਉਹਨੇ ਉਹੀ ਸ਼ਬਦ ਬੋਲਣੇ ਸੀ। ਸੋ ਇੱਕ ਕੌਮ ਦੇ ਰੂਪ ਦੇ ਵਿੱਚ ਜਦੋਂ ਅਸੀਂ ਸਿੱਖ ਇਸ ਮਸਲੇ 'ਤੇ ਧਿਆਨ ਦਿੰਦੇ ਹਾਂ, ਤਾਂ ਸਾਨੂੰ ਇਹ ਗੱਲ ਦਾ ਬਹੁਤ ਚੰਗਾ ਤੇ ਵਧੀਆ ਲੱਗਦਾ ਕਿ ਇੱਕ ਉਹ ਕੌਮ, ਉਹ ਲੋਕ ਜਿਹੜੇ ਇੰਨੇ ਲੰਮੇ ਅਰਸੇ ਤੋਂ ਆਪਦੀ ਹੋਂਦ ਹਸਤੀ ਲਈ, ਆਪਦੀ ਸੱਤਾ ਲਈ, ਆਪਦੀਆਂ ਜਿਹੜੀਆਂ ਉਹਨਾਂ ਦੇ ਧਰਮ ਦੀਆਂ ਗੱਲਾਂ ਨੇ, ਉਹਦੇ ਲਈ ਲੜ ਰਹੇ ਸੀ, ਉਹਨਾਂ ਨੂੰ ਫਤਿਹ ਨਸੀਬ ਹੋਈ ਆ। ਬਹੁਤ ਚੰਗਾ ਹੋਇਆ। ਤੇ ਸਵਾਲ ਕਮਾਨ ਸਾਹਿਬ, ਜਿਹੜੀ ਗੱਲ ਰਹੀ, ਤੁਸੀਂ ਵੀ ਆਪਣੀ ਜਵਾਨੀ ਦਾ, ਤੁਹਾਡਾ ਚੜ੍ਹਦੀ ਜਵਾਨੀ ਦਾ ਸਮਾਂ ਸੀ ਜਦੋਂ ਪੰਜਾਬ 'ਚ ਖਾੜਕੂ ਸੰਘਰਸ਼ ਆ, ਉਹ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਆਖਰੀ ਦੌਰ ਵੱਲ ਨੂੰ ਵੀ ਵੱਧ ਰਿਹਾ ਸੀ। ਤੇ ਉਸ ਤੋਂ ਬਾਅਦ ਲਗਭਗ ਹੁਣ ਲੰਮਾ ਸਮਾਂ ਹੋ ਗਿਆ ਪੰਜਾਬ 'ਚ, ਭਾਵੇਂ ਖਾਲਿਸਤਾਨ ਦੀ ਗੱਲ ਹੁਣ ਡੈਮੋਕ੍ਰੇਟਿਕ ਵੇ ਦੇ ਨਾਲ, ਇੱਕ ਪੀਸਫੁਲ ਵੇ ਦੇ ਨਾਲ ਇੱਥੇ ਧਿਰਾਂ ਕਰ ਰਹੀਆਂ ਨੇ। ਪਰ ਇੱਕ ਦੇਖਣਾ ਹੋਵੇ ਕਿ ਜਦੋਂ ਤੁਸੀਂ ਇਹ ਤਾਲਿਬਾਨ ਦੀ ਜਿੱਤ ਨੂੰ ਦੇਖਦੇ ਹੋ, ਤੁਸੀਂ ਸਿੱਖ ਸੰਘਰਸ਼ ਵੀ ਦੇਖਿਆ, ਤਾਂ ਅੱਜ ਇਹ ਗੱਲਾਂ ਹੋ ਰਹੀਆਂ ਨੇ ਕਿ ਸਿੱਖ ਜਿਹੜੇ ਆ ਉਹ ਕਿਉਂ ਨਹੀਂ ਜਿੱਤ ਸਕੇ। ਕਿ ਜੇ ਤਾਲਿਬਾਨ ਦੁਨੀਆ ਦੀ ਇੱਕ ਵੱਡੀ ਤਾਕਤ ਦੇ ਨਾਲ ਲੜਾਈ ਕਰਕੇ ਅੱਜ ਜਿੱਤ ਸਕਦਾ, ਤਾਂ ਉਹ ਸਿੱਖਾਂ ਦੀ ਫਿਰ ਹਾਰ ਨੂੰ, ਤਾਂ ਉਹ ਸਿੱਖਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਬਾਰੇ ਵੀ ਹੁਣ ਇੱਕ ਨਵੀਂ ਚਰਚਾ ਜਿਹੜੀ ਆ ਛਿੜ ਰਹੀ ਆ। ਤਾਂ ਤੁਸੀਂ ਕੀ ਸਮਝ ਰਹੇ ਹੋ ਵੀ ਇਹ ਅਜਿਹਾ ਕਿਉਂ ਵਾਪਰਿਆ ਕਿ ਜੇ ਸਿੱਖਾਂ ਨੇ ਹਥਿਆਰ ਚੁੱਕਿਆ ਵੀ, ਸਿੱਖ ਲੜੇ ਵੀ, ਪੂਰੀ ਨੰਗੇ ਧੜ ਹੋ ਕੇ ਲੜੇ ਕਿ ਅਸੀਂ ਆਪਣੇ ਆਜ਼ਾਦ ਰਾਜ ਲਈ ਲੜ ਰਹੇ ਹਾਂ, ਤਾਂ ਉਸ ਤੋਂ ਬਾਅਦ ਅੱਜ ਜਿੱਥੇ ਅਸੀਂ ਖੜੇ ਹਾਂ, ਜਿਹਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਸਿੱਖ ਜਿਹੜੇ ਆ ਆਪਣੀ ਹਾਰ ਮੰਨ ਚੁੱਕੇ ਆ, ਇਹ ਵੀ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ,
ਤਾਂ ਇਹ ਤੁਹਾਨੂੰ ਮਤਲਬ ਤੁਹਾਨੂੰ ਇਹ ਕਿਵੇਂ ਲੱਗਦਾ, ਤੁਹਾਡਾ ਮਨ ਇਹਨੂੰ ਕਿਵੇਂ ਦੇਖਦਾ ਆ? ਹਾਲਾਂਕਿ 1947 ਤੋਂ ਆਪਾਂ ਨੂੰ ਪਤਾ ਹੈ ਹਿੰਦੂ ਰਾਸ਼ਟਰ ਹਿੰਦੁਸਤਾਨ ਭਾਰਤ ਬਣ ਗਿਆ, ਪਰ ਜਦੋਂ ਮੋਦੀ ਆਇਆ ਸੱਤਾ 'ਚ ਉਦੋਂ ਭਾਗਵੇਂ ਬ੍ਰਿਗੇਡ ਦੀਆਂ ਇੱਥੇ ਆਪਾਂ ਬਿਆਨਬਾਜ਼ੀਆਂ ਪੜ੍ਹੀਆਂ ਸੁਣੀਆਂ ਨੇ ਕਿ ਜੀ ਇੰਨੀਆਂ ਸਦੀਆਂ ਬਾਅਦ ਜਿਹੜਾ ਹੈਗਾ ਹਿੰਦੂ ਸੱਤਾ 'ਚ ਆਇਆ, ਹਿੰਦੂ ਹਾਕਮ ਬਣਿਆ, ਹੁਣ ਹਿੰਦੁਸਤਾਨ ਬਣਿਆ, ਇੱਦਾਂ ਦੀਆਂ ਗੱਲਾਂ ਕਰਦੇ ਜਦੋਂ ਮੋਦੀ ਬਣਿਆ। ਜੇ ਇੰਨੀਆਂ ਸਦੀਆਂ ਬਾਅਦ ਹਿੰਦੂ ਇਹ ਮਹਿਸੂਸ ਕਰ ਸਕਦੇ ਆ ਕਿ ਹੁਣ ਅਸੀਂ ਹਾਕਮ ਬਣ ਗਏ, ਜੇ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਇਹ ਜਿਹਾਦੀ ਤਾਲਿਬਾਨ ਜਿਹੜੇ ਨੇ ਇਹ ਇੰਨੇ ਲੰਬੇ ਚੌੜੇ ਸੰਘਰਸ਼ ਤੋਂ ਬਾਅਦ ਸੱਤਾ 'ਚ ਆ ਸਕਦੇ ਆ, ਸਾਡਾ ਵੀ ਇੱਕ ਦਿਨ ਆਊਗਾ। ਸਾਡੀ ਕੌਮ ਦਾ ਇੱਕ ਬੜਾ ਸੋਹਣਾ, ਬਹੁਤ ਚੰਗਾ, ਇੱਕ ਬੜੀ ਵਾਧੇ ਵਾਲੀ ਗੱਲ ਆ ਕਿ ਸਾਡੇ ਅੰਦਰ ਰਾਜ ਦੀ ਜਾਂ ਚੜ੍ਹਦੀ ਕਲਾ ਦੇ ਅਹਿਸਾਸ ਦੀ ਜਿਹੜੀ ਬਿਰਤੀ ਆ ਨਾ, ਉਹ ਸਦੀਵੀ ਆ, ਉਹ ਕਦੇ ਵੀ ਕਿਸੇ ਵੀ ਹਾਲਾਤ 'ਚ ਖਤਮ ਨਹੀਂ ਹੋਣੀ, ਨਾ ਹੁੰਦੀ, ਨਾ ਹੋਈ ਆ, ਨਾ ਗਾਂਹ ਹੋਣੀ ਹੈ, ਪ੍ਰੈਜ਼ੈਂਟ ਟੈਂਸ ਵਿੱਚ ਵੀ ਆ। ਹਾਂ, ਜਿਹੜਾ ਹੈਗਾ ਲੜਨਾ ਉਹਨੇ ਹੈਗਾ, ਸਿੱਖ ਨੇ ਲੜਨ ਦੇ ਲਈ ਮੌਕੇ ਜਾਂ ਢੰਗ ਜਿਹੜੇ ਨੇ, ਜਾਂ ਗੁੱਸਾ ਜ਼ਾਹਿਰ ਕਰਨ ਦੇ, ਖਾਰਜ ਕਰਨ ਦੇ ਜਿਹੜੇ ਉਹਦੇ ਮੌਕੇ ਨੇ ਉਹ ਬਦਲ ਸਕਦੇ ਆ। ਜਿਹੜਾ ਕਿਸਾਨ ਸੰਘਰਸ਼ ਆ ਇਹਨੂੰ ਕਾਮਰੇਡਾਂ ਨੇ ਪੂਰਾ ਜ਼ੋਰ ਲਾ ਕੇ ਇਹ ਦਰਸਾਉਣਾ ਚਾਹਿਆ ਹੋਇਆ ਵੀ ਇਹ ਤਾਂ ਜੀ ਸਾਡੀ ਲੜਾਈ ਹੈ, ਪਰ ਦੁਨੀਆ ਨੂੰ ਪਤਾ ਵੀ ਇਹ ਪੱਗਾਂ ਦਾੜੇ ਵਾਲੇ ਕੌਣ ਹੁੰਦੇ ਆ। ਉਹਨਾਂ ਨੂੰ ਪਤਾ ਹੈਗਾ ਉੱਪਰ ਦੀ ਗਾਤਰੇ ਕਿਰਪਾਨ ਵਾਲੇ ਜਿਹੜੇ ਗੁਰਦੁਆਰੇ ਅਨਾਉਂਸਮੈਂਟ ਕਰਕੇ ਤੁਰਦੇ ਆ ਵੀ ਟਰਾਲੀ ਜਾਣੀ ਆ ਜਾਂ ਬੱਸ ਜਾਣੀ ਆ ਉੱਥੇ ਕਿਸਾਨ ਸੰਘਰਸ਼ ਵਾਸਤੇ, ਵੀ ਇਹ ਕੌਣ ਹੁੰਦੇ ਆ ਦੁਨੀਆ ਨੂੰ ਪਤਾ। ਇਹ ਇੱਕ ਤਰੀਕਾ ਹੈਗਾ ਦੁਨੀਆ ਨੂੰ ਇਹ ਦਰਸਾਉਣ ਦਾ ਕਿ ਜਿਵੇਂ ਕਹਿੰਦੇ ਆ ਨਾ, ਫੌਜ ਜਿਹੜੀ ਆ ਐਕਸਰਸਾਈਜ਼ ਕਰਦੀ ਰਹਿੰਦੀ ਆ, ਮਸ਼ਕਾਂ ਕਰਦੀ ਰਹਿੰਦੀ ਹੈ। ਇਹ ਸਾਡੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਲੜਾਈਆਂ, ਨਿੱਕੇ ਨਿੱਕੇ ਸੰਘਰਸ਼ ਵੱਡੇ ਛੋਟੇ ਚੱਲਦੇ ਰਹਿੰਦੇ ਨੇ, ਇਹਦੇ ਨਾਲ ਸਾਡੀ ਜਿਹੜੀ ਜੁਝਾਰੂ ਬਿਰਤੀ ਆ ਉਹ ਬਰਕਰਾਰ ਰਹੀ ਆ ਤੇ ਗਾਂ ਵੀ ਇਦਾਂ ਰਹਿਣੀ ਆ। ਇੱਕ ਗੱਲ ਇਹਦੇ 'ਚ ਆਉਂਦੀ ਆ ਕਿ 1947 ਤੋਂ ਲੈ ਕੇ 1984 ਦੇ ਵਿਚਾਲੇ ਜਿਹੜੇ ਪੰਜਾਬੀ ਸੂਬਾ ਮੋਰਚਾ, ਐਮਰਜੈਂਸੀ ਖਿਲਾਫ ਮੋਰਚਾ, ਇਦਾਂ ਦੇ ਜਿਹੜੇ ਮੋਰਚੇ ਲੱਗਦੇ ਸੀ ਨਾ, ਉਹ ਸਾਨੂੰ, ਸਾਡੀ ਕੌਮ ਦੇ ਲੋਕਾਂ ਨੂੰ ਮੈਂਟਲੀ ਤੌਰ ਤੇ ਦਿੱਲੀ ਦੇ ਖਿਲਾਫ ਆਪਦੇ ਹੱਕਾਂ ਲਈ ਇੱਕ ਜਿਹੜੀ ਜੁਝਾਰੂ ਬਿਰਤੀ ਸੀ ਉਹਦੇ ਨਾਲ ਭਰੀ ਰੱਖਦੇ ਸੀ। 84 ਜੂਨ 1984 ਇੱਕ ਇਹੋ ਜਿਹੀ ਘਟਨਾ ਵਾਪਰੀ ਜਦੋਂ ਕੌਮ ਨੂੰ ਲੜਨ, ਜਿਹੜੀ ਉਹ ਬਿਰਤੀ ਜੇ ਬਰਕਰਾਰ ਸੀ ਤਾਂ ਲੜਨ ਲਈ ਹੱਥ 'ਚ ਗੰਨ ਆ ਗਈ। ਗੰਨ ਤਾਂ ਜਦੋਂ ਮਰਜ਼ੀ ਚੱਕ ਲਓ, ਗੰਨ ਚੱਕਣ ਨਾਲੋਂ ਪਹਿਲਾਂ ਤੁਹਾਡੇ ਅੰਦਰ ਉਹ ਬਿਰਤੀ ਹੈਗੀ ਕਿ ਨਹੀਂ, ਉਹ ਚੀਜ਼ ਕਾਊਂਟ ਕਰਦੀ ਹੈ। 1984 ਦੇ ਜੂਨ ਮਹੀਨੇ ਬਾਰੇ ਬਹੁਤ ਸਾਰੇ ਸਿੱਖਾਂ ਨੂੰ ਇੰਡੀਅਨ ਸਟੇਟ ਨੇ ਭਰਮਾਇਆ ਹੋਇਆ ਸੀ ਤੇ ਲੋਕ ਕਹਿੰਦੇ ਸੀ ਯਾਰ ਅੰਦਰ ਜਦੋਂ ਭਿੰਡਰਾਂ ਵਾਲੇ ਸੰਤ ਤੇ ਹੋਰ ਖਾੜਕੂ ਹਥਿਆਰ ਲੈ ਕੇ ਬਹਿ ਗਏ, ਮਤਲਬ ਕਿ ਜਸਟੀਫਿਕੇਸ਼ਨ ਅੰਨੀ ਬੋਲੀ ਲੂਲੀ ਲੰਗੜੀ ਜੀ ਉਹਨਾਂ ਕੋਲੇ ਸੀਗੀ। ਪਰ ਜਿੱਦਣ ਨਵੰਬਰ 84 ਵਾਪਰਿਆ, ਜਿੱਦਣ ਸਿੱਖਾਂ ਨੂੰ ਇਹ ਸਮਝ ਲੱਗੀ ਕਿ ਹੁਣ ਇੱਥੇ ਕਿਹੜਾ ਭਿੰਡਰਾਂ ਵਾਲਾ ਬੈਠਾ ਸੀ, ਇਨੋਸੈਂਟ ਬੰਦਾ, ਮਾਸੂਮ ਬੰਦਾ ਆਪਦਾ ਰੋਟੀ ਵਾਲਾ ਡੱਬਾ ਲੈ ਕੇ ਕੰਮ ਤੇ ਚੱਲਿਆ, ਉਹਦੇ ਗਲ 'ਚ ਟਾਇਰ ਪਾਇਆ ਜਾ ਰਿਹਾ, ਉਹਦੀ ਧੀ ਨੂੰ ਫੜ ਕੇ ਗਲੀ ਦੇ ਹੀ ਜਿਹੜੇ ਹੈਗੇ ਆ ਬੰਦੇ ਉਹਦੇ ਨਾਲ ਰੇਪ ਕਰ ਰਹੇ ਨੇ, ਜਾਇਦਾਦਾਂ ਲੁੱਟੀਆਂ ਜਾ ਰਹੀਆਂ ਨੇ, ਗੁਰਦੁਆਰੇ ਸਾੜੇ ਜਾ ਰਹੇ ਨੇ। ਉਦਣ ਜਿਹੜਾ ਬੰਦਾ ਜੂਨ 84 ਦੀ ਮਾੜੀ ਮੋਟੀ ਜਸਟੀਫਿਕੇਸ਼ਨ ਜੀ ਦੇ ਕੇ ਬੜਾ ਜਾਂ ਟਪਾ ਰਿਹਾ ਸੀ ਨਾ, ਉਹਦੇ ਕੋਲੇ ਵੀ ਕੱਖ ਨਹੀਂ ਸੀ ਬਚਿਆ। ਨਵੰਬਰ 1984 ਤੋਂ ਬਾਅਦ ਹਰੇਕ ਸਿੱਖ ਜਿਹੜਾ ਸੀ ਉਹ ਖਾਲਿਸਤਾਨ ਦੇ ਰਾਹ ਪੈ ਗਿਆ ਤੇ ਖਾਲਿਸਤਾਨ ਦੇ ਲਈ ਹਥਿਆਰਬੰਦ ਵਾਲੇ ਪਾਸੇ ਆਇਆ। ਉਹ ਬੰਦੇ ਜਿਹੜੇ ਭਿੰਡਰਾਂ ਵਾਲੇ ਸੰਤਾਂ ਦੇ ਹੁੰਦਿਆਂ ਸੁਣਦਿਆਂ ਮੁਖਾਲਫਤ ਕਰਦੇ ਸੀ, ਜਿਹੜੇ ਧਰਮਯੁੱਧ ਮੋਰਚੇ ਦੇ ਵੀ ਖਿਲਾਫ ਸੀ, ਜਿਹੜੇ ਬੰਦੇ ਕਦੇ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ ਤੋਂ ਵੀ ਪਾਸੇ ਰਹੇ ਹੋਣੇ ਸੀ, ਉਹਨਾਂ ਨੂੰ ਵੀ 1984 ਤੋਂ ਬਾਅਦ ਵਿੱਚ ਖਾੜਕੂ ਲਹਿਰ ਦੇ ਵਿੱਚ, ਖਾਲਿਸਤਾਨੀ ਸੰਘਰਸ਼ ਦੇ ਵਿੱਚ ਆਏ ਹੋਏ ਬਹੁਤੇ ਜ਼ਿਆਦਾ ਲੋਕ ਉਹ ਸੀ ਜਿਨ੍ਹਾਂ ਦਾ 1984 ਤੋਂ ਪਹਿਲਾਂ ਖਾਲਿਸਤਾਨ ਬਾਰੇ ਤਾਂ ਕੀ, ਸੰਤ ਭਿੰਡਰਾਂ ਵਾਲੇ ਬਾਰੇ ਤਾਂ ਕੀ, ਧਰਮਯੁੱਧ ਮੋਰਚੇ ਦੀਆਂ ਮੰਗਾਂ ਨਾਲ ਵੀ ਕੋਈ ਵਾਹ ਵਾਸਤਾ ਨਹੀਂ ਸੀ। ਉਹ ਬੰਦੇ ਸਿਰ ਸੀਸ ਤਲੀ ਤੇ ਰੱਖ ਕੇ ਫਿਰ ਲੜੇ ਤੇ ਉਹ ਇੰਡੀਅਨ ਸਟੇਟ ਜਿਹੜੀ ਦੁਨੀਆ ਦੀ ਵਰਲਡ ਪਾਵਰ ਵਿੱਚ ਆਉਂਦੀ ਹੈ, ਜਿਹਦੀ ਫੌਜੀ ਸ਼ਕਤੀ ਦਾ ਕੋਈ ਅਥਾਹ ਨਹੀਂ, ਬੇਮਿੱਚੀ ਜੰਗ ਸੀ ਤੇ ਦੁਨੀਆ ਨੂੰ ਦੱਸਿਆ ਕਿ ਹਥਿਆਰਾਂ ਥੋੜਿਆਂ ਨਾਲ ਜਾਂ ਘੱਟ ਬੰਦਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਹਾਡੇ ਕੋਲੇ ਪਿੱਛੇ ਇੱਕ ਇਤਿਹਾਸ ਪਿਆ, ਤੁਹਾਡੀ ਜੁਝਾਰੂ ਬਿਰਤੀ ਪਈ ਆ। ਤੇ ਇਸੇ ਗੱਲ ਨੂੰ ਮੁੱਖ ਰੱਖਦੇ ਆ ਅੱਜ ਜੇ ਦੇਖਿਆ ਜਾਵੇ, ਅੱਜ ਵੀ ਸਾਡੀ ਜਿਹੜੀ ਭਾਈਚਾਰੇ ਦੇ ਅੰਦਰ ਇਹ ਬਿਰਤੀ ਆ ਉਹ ਬਰਕਰਾਰ ਆ। 1984 ਨੇ ਜਿਵੇਂ ਇੱਕ ਚੀਜ਼ ਨੂੰ ਇਸ ਤਰ੍ਹਾਂ ਪੂਰਾ ਖਿੱਚ ਦਿੱਤਾ ਸੀ, ਅਸੀਂ ਦਿੱਲੀ ਅਤੇ ਇੰਡੀਆ ਦੇ ਨਾਲ ਇੱਕ ਜੰਗ ਵਿੱਚ ਆ ਗਏ ਸੀ। ਉਹ ਸਥਿਤੀ ਸਮਾਂ ਪੈਣ ਦੇ ਨਾਲ ਕਦੇ ਨਾ ਕਦੇ ਜਿਵੇਂ ਇੱਕ ਰਬੜ ਹੁੰਦੀ ਆ ਉਹ ਹੌਲੀ ਹੌਲੀ ਆਪਦੀ ਥਾਂ ਤੇ ਆਉਂਦੀ ਆ, ਉਹ ਆਉਂਦੀ ਹੁੰਦੀ ਹੈ। ਹੁਣ ਦੁਸ਼ਮਣ ਬੜਾ ਸਿਆਣਾ ਹੋ ਗਿਆ, ਮੈਚਿਓਰ ਹੋ ਗਿਆ, ਹੁਣ ਉਹ 84 ਵਰਗੀ ਉਵੇਂ ਦੀ ਦੁਬਾਰਾ ਵਾਰਦਾਤ ਨਹੀਂ ਕਰਦਾ।
ਪਰ ਉਹ ਸਾਡਾ ਹੌਲੀ ਹੌਲੀ ਨੁਕਸਾਨ ਕਰਦਾ। ਪਰ ਅੱਜ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰਾਂ ਤਰੀਕਿਆਂ ਤੇ ਸਾਡੀ ਇਨਫੋਰਮੇਸ਼ਨ 1984 ਤੋਂ ਪਹਿਲਾਂ ਅਸੀਂ ਮਥਾਰ ਸੀ ਇੰਡੀਆ ਦੇ, ਉਹ ਦੱਸਦਾ ਸੀ ਸਾਨੂੰ ਕਿ ਇਹ ਕੀ ਨੇ। ਖਾਲਿਸਤਾਨ ਬਾਰੇ ਜਿੰਨੀ ਵਿਆਖਿਆ ਹੋਈ ਆ ਇੰਡੀਆ ਨੇ ਕੀਤੀ ਆ। ਮੈਂ ਖਾਲਿਸਤਾਨੀ ਚਿੰਤਕ ਹੋਣ ਦੇ ਨਾਤੇ ਸਾਡੇ ਭਾਈਚਾਰੇ ਦੇ ਵਿੱਚ ਸਤਿਕਾਰਿਆ ਜਾਂਦਾ। ਮੈਨੂੰ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਤੇ ਮੈਂ ਕਹਿੰਦਾ ਕਿ ਸਿੱਖਾਂ ਦੀ ਤਾਂ ਵਾਰੀ ਹੋ ਨਹੀਂ ਆਈ। ਸਿੱਖਾਂ ਨੇ ਤਾਂ ਖਾਲਿਸਤਾਨ ਸ਼ਬਦ ਕੱਲਾ ਮੂੰਹ ਚੋਂ ਕੱਢਿਆ, ਇਹਦੀ ਸਾਰੀ ਵਿਆਖਿਆ ਉਹਨਾਂ ਨੇ ਕੀਤੀ ਹੈ। ਪਰ ਖਾੜਕੂ ਸੰਘਰਸ਼ ਦੀ ਵਿਆਖਿਆ ਆਉਣ ਤੱਕ, ਸੋਸ਼ਲ ਮੀਡੀਆ ਦੇ ਜ਼ਮਾਨੇ ਤੱਕ ਅਸੀਂ ਆਪ ਪੈਰਾਂ ਸਿਰ ਹੋ ਗਏ ਹਾਂ। ਅੱਜ ਸਾਡੇ ਭਾਈਚਾਰੇ ਦੇ ਵਿੱਚ ਜਿੱਥੇ ਖਾਲਿਸਤਾਨੀ ਜੁਝਾਰੂ ਬਿਰਤੀ ਪਈ ਆ, ਜਿੱਥੇ ਖਾੜਕੂ ਵਿਚਾਰਧਾਰਾ ਦਾ ਜਿਹੜਾ ਥੌਂ ਪਿਆ, ਉੱਥੇ ਨਾਲ ਦੀ ਨਾਲ ਇਹਦੀ ਐਡਵੋਕੇਸੀ ਕਰਨ ਵਾਲੇ ਵੀ ਹਜ਼ਾਰਾਂ ਨਹੀਂ ਬੇਸ਼ੁਮਾਰ। ਹਰੇਕ ਸਿੱਖ ਕੋਲੇ ਮੋਬਾਈਲ ਆ ਤੇ ਹਰੇਕ ਹੀ ਆਪਦੀ ਗੱਲ ਕਰਨੀ ਜਾਣਦਾ। ਇੱਕ ਗੱਲ ਬਾਰੇ ਜਿਹੜਾ ਹੈਗਾ ਮੈਂ ਥੋੜ੍ਹੇ ਜਿਹੇ ਕਹਿ ਕੇ ਗੱਲ ਨੂੰ ਆਪਦੀ ਨੂੰ ਸਮਾਪਤ ਕਰਾਂ। ਖਾੜਕੂ ਵਿਚਾਰਧਾਰਾ ਬਾਰੇ ਕਈਆਂ ਨੂੰ ਇਤਰਾਜ਼ ਹੋ ਸਕਦਾ ਕਿ ਸ਼ਾਇਦ ਇਹ ਜ਼ਰੂਰਤ ਤੋਂ ਵਧਾ ਕੇ ਗੱਲ ਕਰ ਰਿਹਾ, ਪਰ ਮੇਰੇ ਕੋਈ ਨਾ ਕੋਈ ਮੇਰਾ ਜਿਹੜਾ ਹੈਗਾ ਪੇਚਾ ਕਿਸੇ ਨਾ ਕਿਸੇ ਕੇਸ ਵਿੱਚ ਸਟੇਟ ਗੌਰਨਮੈਂਟ ਨਾਲ ਪਿਆਰ ਰਹਿੰਦਾ। ਇੱਥੇ ਮੇਰੇ ਘਰ ਦੇ ਵਿੱਚ 2 ਸਿੰਘ ਜਿਹੜੇ ਸੀਗੇ ਰਹਿੰਦੇ ਸੀ ਮੇਰੇ ਨਾਲ ਜਦੋਂ ਪੰਜਾਬ ਦਾ ਬੁੱਚੜ ਰਿਲੀਜ਼ ਹੋਈ। ਭਾਈ ਜਿਹੜਾ ਸੀਗਾ ਜਗਦੇਵ ਸਿੰਘ ਮਾਨ ਸਾਹਿਬ ਦੇ ਪਿੰਡੋਂ ਸੀ ਤਲਾਣੀਆਂ ਤੋਂ, ਇੱਕ ਭਾਈ ਰਵਿੰਦਰਪਾਲ ਸਿੰਘ ਪਿੰਡ ਮਹਿਣਾ ਮੋਗੇ ਦੇ ਨਾਲ। ਉਹਨਾਂ ਨੂੰ ਜਦੋਂ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਉਹ NIA ਕੋਲੇ ਕੇਸ ਚਲੇ ਗਿਆ। ਉਹ 'ਚ ਮੈਨੂੰ NIA ਤੇ ਮਾਲ ਮੰਡੀ ਤੱਕ ਇੰਟਰੋਗੇਸ਼ਨ ਜਾਂ ਇਨਵੈਸਟੀਗੇਸ਼ਨ ਜੁਆਇਨ ਕਰਨੀਆਂ ਪੈਂਦੀਆਂ ਸੀ। ਉਹਨਾਂ ਸਮਿਆਂ ਦੇ ਵਿੱਚ ਦਿੱਲੀ ਵਿੱਚ ਉੱਥੇ ਵੀ ਇਹ ਸਵਾਲ ਮੈਨੂੰ ਪੁੱਛਿਆ ਗਿਆ, ਅਫਸਰਾਂ ਨੇ ਕਿ ਜੀ ਇਹ ਜਿਹੜਾ ਖਾੜਕੂਵਾਦ ਚੱਲ ਰਿਹਾ, ਖਾਲਿਸਤਾਨੀ ਲਹਿਰ ਚੱਲ ਰਹੀ ਆ, ਵੀ ਇਹਦਾ ਤੁਹਾਨੂੰ ਲੱਗਦਾ ਕਿਵੇਂ ਕੋਈ ਹੋ ਸਕਦਾ? ਤੇ ਮੈਂ ਉਹਨਾਂ ਦੀ ਗੱਲ 'ਚੋਂ ਜਵਾਬ ਦਿੱਤਾ ਸੀ ਕਿ ਥੋੜ੍ਹੇ ਦਿਨ ਪਹਿਲਾਂ ਹੀ DGP ਦਿਨਕਰ ਗੁਪਤਾ ਦੀ ਇੱਕ ਸਟੇਟਮੈਂਟ ਆਈ ਆ ਕਿ ਅਸੀਂ ਪਿਛਲੇ 2015 ਤੋਂ ਹੁਣ ਤੱਕ 300 ਤੋਂ ਵੱਧ ਖਾੜਕੂ ਫੜ ਚੁੱਕੇ ਹਾਂ, ਜਿਨ੍ਹਾਂ ਕੋਲੋਂ ਇੰਨੇ ਵੈਪਨ, ਇੰਨਾ RDX ਤੇ ਇੰਨਾ ਫੜਿਆ। ਹੁਣ 300 ਬੰਦਾ ਤਾਂ ਹੁਣ ਇਹਨਾਂ ਦਿਨਾਂ 'ਚ ਜਿਹਨੂੰ ਕਿਹਾ ਜਾ ਰਿਹਾ ਕਿ ਖਾੜਕੂ ਲਹਿਰ ਹੈ ਨਹੀਂ ਗੀ, ਇਹਨਾਂ ਦਿਨਾਂ ਵਿੱਚ ਉਹ ਬੰਦੇ ਜਿਹੜੇ ਜਦੋਂ ਫੜੇ ਜਾਂਦੇ ਆ ਬਹੁਤੇ ਜ਼ਿਆਦਾ ਸ਼ਕਲ ਵੱਲੋਂ ਵੀ ਪਤਤ ਹੁੰਦੇ ਆ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਹਿਬਤਾਂ ਜਿਹੜੀਆਂ ਨੇ ਸਾਡੇ ਧਰਮ ਦੇ ਨਜ਼ਰੀਏ ਤੋਂ ਗਲਤ ਹੋਣਗੀਆਂ, ਉਹਨਾਂ ਨੂੰ ਹੋਣਗੀਆਂ। ਇਹਦੇ ਬਾਵਜੂਦ ਕਿ ਅੱਜ ਕੋਈ ਸੰਤ ਭਿੰਡਰਾਂਵਾਲੇ ਨਹੀਂ ਬੈਠੇ ਜਿਹੜੇ ਪ੍ਰੇਰਨਾ ਦੇ ਰਹੇ ਹੋਣ। ਇੱਥੇ ਕੋਈ ਵਧਾਵਾ ਸਿੰਘ ਬੱਬਰ ਨਹੀਂ ਤੁਰਿਆ ਫਿਰਦਾ ਜਿਹੜਾ ਭਰਤੀ ਕਰਦਾ ਫਿਰਦਾ ਹੋਵੇ। ਇੱਥੇ ਕੋਈ ਇਹ ਨਹੀਂ ਹੈਗਾ ਵੀ ਕੋਈ ਓਵਰਗਰਾਊਂਡ ਖਾਲਿਸਤਾਨੀ ਜਥੇਬੰਦੀ ਕਹਿ ਰਹੀ ਹੋਵੇ ਚੱਕ ਦਿਓ ਫੱਟੇ ਅਸੀਂ ਸਾਂਭਾਂਗੇ, ਜਿਵੇਂ ਸੰਤ ਭਿੰਡਰਾਂਵਾਲੇ ਕਹਿੰਦੇ ਸੀਗੇ ਬਈ ਮੈਂ ਸਾਂਭੂ। ਅੱਜ ਦੇ ਮਾਹੌਲ ਵਿੱਚ ਵੀ ਜਦੋਂ ਪੈਰ ਤੇ ਪਤਾ ਉਹਨਾਂ ਮੁੰਡਿਆਂ ਨੂੰ ਕਿ ਪਤਾ ਨਹੀਂ ਕਿੱਥੇ ਸਾਡਾ ਟਰੈਪ ਲੱਗ ਜਾਣਾ, ਪਤਾ ਨਹੀਂ ਇੰਟਰਨੈਟ ਦੇ ਮੋਬਾਈਲ ਦੇ ਕਰਕੇ ਅਸੀਂ ਕਿੱਥੇ ਫਸ ਸਕਦੇ ਹਾਂ, ਇਹਦੇ ਬਾਵਜੂਦ ਵੀ ਜੇ ਉਹ ਗੰਨ ਵਾਲੇ ਰਾਹ ਪੈ ਸਕਦੇ ਆ ਵੀ ਹੋ ਸਕਦਾ ਤੀਰ ਤੁੱਕਾ ਲੱਗ ਜਾਵੇ। ਹੁਣੇ ਭਾਈ ਜੱਗੀ ਜੋਹਲ ਵਾਲਾ ਮਾਮਲਾ ਜਿਹੜਾ ਆਇਆ, ਉਹ ਬੰਦੇ ਤਾਂ ਕਿਸੇ ਟਕਸਾਲ ਦੇ ਸਿੰਘ ਨਹੀਂ ਹੈਗੇ ਸੀ, ਉਹ ਤਾਂ ਕਿਸੇ ਅਖੰਡ ਕੀਰਤਨੀ ਜਥੇ ਦੇ ਸਿੰਘ ਨਹੀਂ ਸੀਗੇ। ਉਹਨਾਂ ਨੇ ਤਾਂ ਜੂਨ 84 ਨਵੰਬਰ 84 ਪਿੰਡੇ ਤੇ ਨਹੀਂ ਸੀ ਹੰਢਾਇਆ ਹੋਇਆ। ਇਹ ਸਾਰੇ ਜਿਹੜੇ ਨੌਜਵਾਨ ਜੱਗੀ ਜੋਹਲ ਤੇ ਹੋਰ ਸਾਰੇ ਆ, ਇਹਨਾਂ ਚੋਂ ਜੱਗੀ ਤਾਂ ਬਾਹਰਲੇ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਤੇ ਉੱਥੇ ਮੌਜਾਂ ਵਾਲੀ ਜ਼ਿੰਦਗੀ ਜਿਉ ਸਕਦਾ ਸੀ। ਕਿਉਂ ਅੰਦਰ ਉਹਨੂੰ ਲੱਗਿਆ ਕਿ ਮੈਨੂੰ ਕੌਮ ਲਈ ਲੜਨਾ ਚਾਹੀਦਾ? ਜੇ ਸਟੇਟ ਦੇ ਇਹਨਾਂ ਦਾਅਵਿਆਂ ਨੂੰ ਜਿਹੜੇ ਪਿਛਲੇ 2015 ਵਿੱਚ ਬੁਰਜ ਜਵਾਹਰ ਕੇ ਤੋਂ ਜਦੋਂ ਸਰੂਪ ਦਾ ਮਸਲਾ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਗ੍ਰਿਫਤਾਰੀਆਂ ਬਾਰੇ DGP ਦਿਨਕਰ ਗੁਪਤਾ ਮੰਨਦੇ ਆ ਕਿ ਇੰਨਾ ਅਸਲਾ, ਇੰਨੇ ਅਸੀਂ ਜੁਝਾਰੂ ਫੜ ਲਏ। ਜੇਕਰ ਅੱਜ ਵੀ ਇੰਨੇ ਜ਼ਿਆਦਾ ਜੁਝਾਰੂ ਨੇ, ਇੰਨਾ ਅਸਲਾ ਆ ਰਿਹਾ, ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ, ਤਾਂ ਸਟੇਟ ਦੇ ਹੀ ਨਜ਼ਰੀਏ ਅਨੁਸਾਰ ਜੇ ਸਟੇਟ ਦੀ ਗੱਲ ਨੂੰ, ਫੈਕਟ ਨੂੰ ਸੱਚ ਮੰਨ ਕੇ ਅਸੀਂ ਗੱਲ ਕਰੀਏ ਤਾਂ ਇਹਦਾ ਮਤਲਬ ਇਹ ਹੈਗਾ ਕਿ ਇੱਕ ਯੋਗ ਲੀਡਰ ਦੀ, ਯੋਗ ਜਥੇਬੰਦੀ ਦੀ ਕੁਝ ਹੋਰ ਚੀਜ਼ਾਂ ਦੀ ਘਾਟ ਆ। ਅਦਰਵਾਈਜ਼ ਜਿਹੜੀ ਹੈਗੀ ਆ ਮੂਵਮੈਂਟ ਵਿੱਚ ਖੜੋਤ ਬਿਲਕੁਲ ਨਹੀਂ ਆਈ। ਹਾਂ, ਉਹ ਸਟੇਟ ਜਿਹੜੀ ਹੈਗੀ ਆ ਉਹ ਇੰਨੀ ਪਾਵਰਫੁਲ ਹੋ ਚੁੱਕੀ ਆ ਕਿ ਵਾਰਦਾਤ ਤੋਂ ਪਹਿਲਾਂ ਬੰਦੇ ਫੜ ਲੈਂਦੀ ਆ ਜਾਂ ਕੁਝ ਹੋਰ ਆ, ਪਰ ਜੁਝਾਰੂ ਬਿਰਤੀ ਵੀ ਬਰਕਰਾਰ ਆ। ਲੜਨ ਮਰਨ ਲਈ ਸਿੰਘ ਜਿਹੜੇ ਨੇ ਉਹ ਮੈਦਾਨ ਵਿੱਚ ਆਉਣ ਲਈ, ਹਥਿਆਰਬੰਦ ਸੰਘਰਸ਼ ਦੇ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਆ। ਤੇ ਖਾੜਕੂ ਲਹਿਰ ਦਾ ਜਿਹੜਾ ਜਲਾਓ ਆ ਉਹ ਅੱਜ ਦੀ ਜਵਾਨੀ ਨੂੰ ਲਗਾਤਾਰ ਉਵੇਂ ਹੀ ਮਾਰਨ ਦੇ ਰਾਹ ਤੋਰਦਾ। ਹਰ ਰੋਜ਼ ਵਾਰਦਾਤਾਂ ਜਿਹੜੀਆਂ ਨੇਗੀਆਂ ਹੋ ਰਹੀਆਂ ਨੇ, ਜਿਨ੍ਹਾਂ ਦੇ ਬਾਰੇ ਜਿਹੜੇ ਇੰਡੀਆ ਨੇ ਪੂਰਾ ਜ਼ੋਰ ਲਾ ਕੇ, ਪੂਰਾ ਰੌਲਾ ਪਾ ਕੇ ਇਹ ਮੀਡੀਆ ਰਾਹੀਂ ਸਥਾਪਿਤ ਕਰਨਾ ਚਾਹਿਆ ਹੈ ਕਿ ਜੀ ਖਾੜਕੂ ਲਹਿਰ ਦੇ ਨਾਲ ਖਾਲਿਸਤਾਨੀ ਲਹਿਰ ਖਤਮ, ਸਾਰਾ ਕੁਝ ਮੁੱਕ ਚੁੱਕਿਆ। ਤੇ ਹੁਣ ਹਰ ਤੀਜੇ ਮਹੀਨੇ ਰੌਲਾ ਪਿਆ ਹੁੰਦਾ, ਹਾਏ ਖਾੜਕੂ ਆ ਗਏ, ਹਾਏ ਖਾਲਿਸਤਾਨ ਦੀ ਲਹਿਰ ਫੇਰ ਖੜੀ ਹੋ ਗਈ। ਸੋ ਇਹ ਇੱਕ ਵਕਤ ਹੁੰਦਾ ਜਦੋਂ ਇੱਕ ਵੇਲਾ ਉਹ ਹੋ ਸਕਦਾ ਜਦੋਂ 30 ਦੇ 30 ਦਿਨ ਘਟਨਾਵਾਂ ਵਾਪਰਨ ਖਾਲਿਸਤਾਨੀ ਲਹਿਰ ਨਾਲ ਸੰਬੰਧਿਤ। ਕਦੇ ਹੁੰਦਾ ਵੀ ਸਾਲ ਦੇ ਵਿੱਚ 30 ਵਾਪਰਨ, ਕਦੇ ਹੁੰਦਾ ਵੀ ਪੂਰੇ ਸਾਲ 'ਚ 3 ਵਾਪਰਨ। ਪਰ ਲਹਿਰ ਜਿਹੜੀ ਆ ਉਹ ਆਪਦੇ ਵੇਗ ਦੇ ਵਿੱਚ ਅੱਗੇ ਚੱਲ ਰਹੀ ਆ। ਜਿਵੇਂ ਇੱਕ ਲੰਮੇ ਸਫ਼ਰ ਤੋਂ ਬਾਅਦ ਤਾਲਿਬਾਨ ਦਾ ਫਤਿਹ ਦਾ ਜਿਹੜਾ ਝੰਡਾ ਝੂਲਿਆ, ਉਵੇਂ ਇੱਕ ਦਿਨ ਸਾਡਾ ਵੀ ਆਊਗਾ। ਤੇ ਤੁਸੀਂ ਜਿਹੜੀ ਇਹ ਸਾਰੀ ਗੱਲਬਾਤ ਕੀਤੀ ਆ, ਮਤਲਬ ਤੁਸੀਂ ਇਹ ਕਿਹਾ ਕਿ ਪੰਜਾਬ ਦੇ ਵਿੱਚ ਭਾਵੇਂ ਡੈਮੋਕ੍ਰੈਟਿਕ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ, ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦਲ ਖਾਲਸਾ ਆ, ਹੋਰ ਤਰ੍ਹਾਂ ਨੇ ਉਹ ਇੱਥੇ ਕਰ ਰਹੀਆਂ ਨੇ,
ਵੀ ਪਰ ਕੁਝ ਜਿਹੜੇ ਨੌਜਵਾਨ ਆ ਉਹ ਆਪ ਮੁਹਾਰੇ ਜਿਹੜੀਆਂ ਆ ਗਤੀਵਿਧੀਆਂ ਜਿਹੜੀਆਂ ਉਹਨਾਂ ਦੀਆਂ ਆ ਜਾਂ ਉਹਨਾਂ ਦਾ ਗੁੱਸਾ ਆ ਉਹ ਕਿਸੇ ਵੀ ਰੂਪ 'ਚ ਸਾਹਮਣੇ ਆਉਂਦਾ ਰਹਿੰਦਾ ਆ। ਪਰ ਤੁਹਾਨੂੰ ਨਹੀਂ ਲੱਗਦਾ ਵੀ ਅੱਜ ਦੇ ਸਮੇਂ 'ਚ ਬੜੇ ਸਾਡੇ ਵਿਦਵਾਨ ਵੀ ਸਿੱਖ ਵਿਦਵਾਨ ਵੀ ਇਹ ਗੱਲ ਕਹਿੰਦੇ ਆ ਵੀ ਜਿਹੜਾ ਹਥਿਆਰ ਦੇ ਨਾਲ ਆਜ਼ਾਦੀ ਲੈਣ ਵਾਲਾ ਜਿਹੜਾ ਰਾਹ ਆ ਉਹਦਾ ਹੁਣ ਸਮਾਂ ਨਹੀਂ ਰਿਹਾ, ਵੀ ਹੁਣ ਤਾਂ ਸਮਾਂ ਇਹ ਆ ਵੀ ਤੁਸੀਂ ਗੱਲਬਾਤ ਦੇ ਨਾਲ ਜਾਂ ਡੈਮੋਕ੍ਰੈਟਿਕ ਵੇ ਦੇ ਨਾਲ ਹੀ ਆਪਣੀ ਸਟਰਗਲ ਨੂੰ ਕੰਟੀਨਿਊ ਰੱਖ ਸਕਦੇ ਹੋ। ਤਾਂ ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ? ਇਹ ਗੱਲ ਪਤਾ ਨਹੀਂ ਕਿਹੜੇ ਵਿਦਵਾਨ ਜਿਹੜੇ ਹੈਗੇ ਆ ਨਵੇਂ ਉੱਠੇ ਆ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ। ਸਾਡੀ ਕੌਮ 'ਚ ਸ਼ਸਤਰ ਅਤੇ ਸ਼ਾਸਤਰ ਦਾ ਸ਼ੁਰੂ ਤੋਂ ਹੀ ਚੱਲਿਆ ਆਉਂਦਾ। ਸਾਡੇ ਜਿਹੜਾ ਹੈਗਾ ਦੋਨੇ ਚੀਜ਼ਾਂ ਇਕੱਠੀਆਂ ਚੱਲੀਆਂ ਆਉਂਦੀਆਂ। ਸਾਡੇ ਤਾਂ ਜਦੋਂ ਸੁਲੇਹ ਖਾਨ ਪਠਾਨ ਦੀ ਅਸੀਂ ਗੱਲ ਹਿਸਟਰੀ 'ਚ ਆਉਂਦੀ ਆ ਸਾਡੇ, ਤੇ ਉਹਦੇ ਵਿੱਚ ਬਾਣੀ ਦੇ ਵਿੱਚ ਬਕਾਇਦਾ ਹੈਗਾ ਵੀ ਚਲੋ ਇਹਨੂੰ ਪਹਿਲਾਂ ਚਿੱਠੀ ਲਿਖੋ, ਫਿਰ ਜਾਂ ਇਹਨੂੰ ਕਿਰਪਾਨ ਨਾਲ ਆਪਾਂ ਮੂਹਰੋਂ ਲੜਨਾ। ਉਹ ਸਾਰੀਆਂ ਗੱਲਾਂ ਮਤਲਬ ਤੇਗ ਚੱਕਣੀਆਂ ਜਾਂ ਚਿੱਠੀ ਭੇਜਣੀਆਂ। ਕਲਗੀਧਰ ਸ਼ਹਿਨਸ਼ਾਹ ਜਿਹੜੇ ਆ ਉਹਨਾਂ ਦਾ ਸਾਡੇ ਕੋਲ ਇਤਿਹਾਸ ਆ ਵੀ ਅਸੀਂ ਜੰਗ ਲੜਦੇ ਆ ਨਾ ਸਾਰੀ, ਜਦੋਂ ਉੱਥੋਂ ਅਨੰਦਪੁਰ ਦੇ ਕਿਲੇ ਤੋਂ ਪਰਿਵਾਰ ਵਿਛੋੜੇ ਵਾਲੀ ਜੰਗ, ਫਿਰ ਇੱਥੇ ਆ ਜਿਹੜਾ ਖਦਰਾਣੇ ਦੇ ਢਾਬ ਤੇ ਐਂਡ ਤੋਂ ਬਾਅਦ ਕੀ ਕਰਦੇ ਆ ਸ਼ਹਿਨਸ਼ਾਹ, ਚਿੱਠੀ ਲਿਖਦੇ ਆ। ਸੋ ਇਹ ਕੋਈ ਨਵੀਂ ਗੱਲ ਨਹੀਂ ਵਿਦਵਾਨ ਲਿਆ ਰਹੇ। ਇਹਨਾਂ ਦਾ ਐ ਬੁਖਾਰ ਜਿਹਾ ਚੜ੍ਹਦਾ ਹੁੰਦਾ, ਇਹ ਟ੍ਰੈਂਡ ਦੇ ਮਗਰ ਲਾਈ ਲੱਗ ਪੁਣਾ ਹੁੰਦਾ। ਅਮਰੀਕਾ ਨੇ 9/11 ਤੋਂ ਬਾਅਦ ਇੱਕ ਗੱਲ ਕਹੀ, ਪਹਿਲੋਂ ਸਾਰੇ ਸੰਸਾਰ ਦੇ ਵਿੱਚ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਰੂਸ ਅਤੇ ਅਮਰੀਕਾ ਦੇ ਟਕਰਾਅ ਦੇ ਵਿੱਚ ਕੌਮਾਂ ਮੁਲਕਾਂ ਦੇ ਮਸਲੇ ਵੱਧਦੇ ਫੁੱਲਦੇ ਸੀ, ਹਥਿਆਰਾਂ ਦੀ ਵਿਕਰੀ ਲਈ ਵੀ ਹੁੰਦੇ ਸੀ। ਤਾਂ ਇਹ ਸਾਰੀਆਂ ਗੱਲਾਂ ਦੇ ਵਿੱਚ ਨਵੇਂ ਮੁਲਕਾਂ ਦਾ ਬਣਨਾ ਤੇ ਟੁੱਟਣਾ ਜਾਂ ਜੰਗਾਂ ਛਿੜਨੀਆਂ ਜਾਂ ਜੰਗਾਂ, ਇਹ ਸਾਰਾ ਰੂਸ ਅਤੇ ਅਮਰੀਕਾ ਦੇ ਵਿੱਚ ਸੀ। ਜਦੋਂ ਅਫਗਾਨਿਸਤਾਨ ਦੀ ਧਰਤੀ ਉੱਤੇ ਰੂਸ ਨੇ ਐਂਟਰੀ ਕੀਤੀ, ਉਧਰੋਂ ਫਿਰ ਅਮਰੀਕਾ ਦੇ ਹਿੱਤਾਂ ਨੂੰ ਸੱਟ ਵੱਜੀ, ਤਾਂ ਪਾਕਿਸਤਾਨ ਦੇ ਰਾਹੀਂ ਅਮਰੀਕਾ ਜਿਹੜਾ ਹੈਗਾ ਉਹਦੇ ਵਿੱਚ ਤਾਲਿਬਾਨ ਨੂੰ ਸਪੋਰਟ ਕਰਦਾ। ਅਖੀਰ ਇੱਕ ਮੌਕਾ 9/11 ਦਾ ਆਉਂਦਾ। 9/11 ਦੀ ਘਟਨਾ ਨੇ ਆ ਜਿਹੜੇ ਵਿਚਾਰੇ ਸਾਡੇ ਦੇਸੀ ਵਿਦਵਾਨ ਨੇ ਇਹਨਾਂ ਲਈ ਏਜੰਡਾ ਸੈੱਟ ਕਰਤਾ। ਇਹ ਐਵੇਂ ਕੋਈ ਨਿੱਕ ਗੱਲ ਨੂੰ ਸਾਰਾ ਕੁਝ ਸਮਝ ਕੇ ਬਹਿ ਗਏ, ਇਦਾਂ ਨਹੀਂ ਹੁੰਦਾ ਹੈਗਾ। ਗੱਲ ਇਹ ਆ ਕਿ 9/11 ਦੇ ਅਟੈਕ ਤੋਂ ਬਾਅਦ ਅਮਰੀਕਨ ਪਾਲਿਸੀ ਹੋਈ ਇਹ ਆ ਗਈ ਕਿ ਇਹ ਜਿਹੜਾ ਸਾਰਾ ਕੁਝ ਹੈ ਹਥਿਆਰਬੰਦ ਕੰਮ, ਇਹਨੂੰ ਉਸ ਦਿਨ ਉਹਨਾਂ ਨੇ ਇੱਕ ਨਵੀਂ ਟੈਰੋਰਿਜ਼ਮ ਕਿਹਾ ਕਿ ਹੁਣ ਸਾਰੇ ਸੰਸਾਰ ਵਿੱਚ ਕਿੰਨੇ ਵੀ ਸੱਚੇ ਸੁੱਚੇ ਪਾਕ ਪਵਿੱਤਰ ਮਕਸਦ ਲਈ ਕੋਈ ਲੜ ਰਿਹਾ ਬੰਦਾ ਹੋਵੇ, ਜੇ ਉਹ ਗਨ ਚੱਕੂਗਾ ਤਾਂ ਉਹ ਪ੍ਰਵਾਨ ਨਹੀਂ ਹੋਊਗਾ, ਟੋਲਰੇਟ ਨਹੀਂ ਕਰਾਂਗੇ। ਅਮਰੀਕਾ ਨਹੀਂ, ਮਤਲਬ ਅਮਰੀਕਾ ਇੱਕ ਵਰਲਡ ਪਾਵਰ ਆ, ਇੱਕ ਪੂਰਾ ਥਾਟ ਆ ਵੈਸਟ ਦਾ ਸਾਰੇ ਸੰਸਾਰ ਨੂੰ ਚਲਾ ਲੈਂਦਾ। ਜਿੱਥੇ ਉਹ ਨਹੀਂ ਵੀ ਹੈਗਾ ਨਾ, ਉੱਥੇ ਵੀ ਉਹਦੀ ਇਸ ਥਾਟ ਦੀ ਪ੍ਰੈਜ਼ੈਂਸ ਜਿਹੜੀ ਆ, ਉਹਦਾ ਪ੍ਰਭਾਵ ਜਿਹੜਾ ਹੈਗਾ ਉਹਨੇ ਕਰਨਾ ਸੀ, ਇੰਪੈਕਟ ਪਾਉਣਾ ਸੀ। ਤਾਂ ਉਹ ਚੀਜ਼ ਆ ਗਈ ਕਿ ਸਾਰੇ ਸੰਸਾਰ ਵਿੱਚ ਕਿੰਨੇ ਵੀ ਜਾਇਜ਼, ਕਿੰਨੇ ਵੀ ਸਹੀ, ਕਿੰਨੇ ਵੀ ਉੱਚੇ ਸੁੱਚੇ ਮਕਸਦ ਲਈ ਤੁਸੀਂ ਗਨ ਚੱਕਦੇ ਹੋ ਨਾ, ਅਮਰੀਕਾ ਤੁਹਾਡੇ ਖਿਲਾਫ ਆ। ਕਿੰਨਾ ਵੀ ਭੈੜਾ ਘਟੀਆ ਮਾੜਾ ਨਿਕੰਮਾ ਮਕਸਦ ਹੋਵੇ, ਤੁਸੀਂ ਪੀਸਫੁਲ ਤੇ ਡੈਮੋਕ੍ਰੈਟਿਕਲੀ ਆਓ, ਅਮਰੀਕਾ ਤੁਹਾਡੇ ਨਾਲ। ਹੁਣ ਇਹ ਚੀਜ਼ ਜਿਹੜੀ ਅਮਰੀਕਾ ਨੇ ਲੈ ਕੇ ਆਂਦੀ, ਉਹਦੇ ਚੋਂ ਸਾਡੇ ਵਿਦਵਾਨਾਂ ਨੇ ਇਕੱਲਾ ਇੰਨਾ ਕੁ ਫੜ ਲਿਆ, ਮਗਰਲੀ ਗੱਲ ਤਾਂ ਫੜਦੇ ਹੀ ਨਹੀਂ ਉਹ। ਵੀ ਉਹਨਾਂ ਨੇ ਇਹ ਵੀ ਕਿਹਾ, ਉਹਨਾਂ ਨੇ ਈਜਿਪਟ ਜਿਹੜਾ ਹੋਇਆ ਪਿੱਛੇ ਉਭਾਰ, ਉਹ ਇੱਕ ਕਰਕੇ ਦਿਖਾਇਆ ਕਿ ਨਹੀਂ ਜੀ ਪੀਸਫੁਲੀ ਵੀ ਜਿਹੜੇ ਰੈਵੋਲੂਸ਼ਨ ਆ ਜਾਂਦੇ ਆ। ਬਟ ਜਿਨ੍ਹਾਂ ਨਾਲ ਪੇਚਾ ਪਿਆ ਹੋਇਆ ਸੀ ਅਮਰੀਕਾ ਦਾ 9/11 ਤੋਂ ਬਾਅਦ, ਉਹਨਾਂ ਨੂੰ ਬਹੁਤ ਸੈਟਬੈਕ ਲੱਗੀ ਤਾਲਿਬਾਨ ਨੂੰ, ਇਹ ਪੱਕੀ ਗੱਲ ਆ। ਪਰ ਅਗਲੇ ਲੜਦੇ ਰਹੇ, ਮਰਦੇ ਰਹੇ, ਅੜੇ ਰਹੇ, ਤੇ ਅਖੀਰ ਉਹ ਵਕਤ ਆਇਆ ਜਦੋਂ ਅਮਰੀਕਾ ਨੂੰ ਇਹ ਮੰਨਣਾ ਪਿਆ, ਜਿਹੜੀਆਂ ਉਹ ਅੱਜ ਦੇ ਨਵੇਂ ਬਾਈਡਨ ਦੀਆਂ ਅਮਰੀਕਨ ਪ੍ਰੈਜ਼ੀਡੈਂਟ ਦੀਆਂ ਸਟੇਟਮੈਂਟਸ ਨੇ ਕਿ ਅਸੀਂ ਅਗਲੀਆਂ ਪੁਸ਼ਤਾਂ ਲਈ ਇਹ ਕਾਟੋ ਕਲੇਸ਼ ਨਹੀਂ ਲੈ ਕੇ ਜਾਣਾ, ਅਸੀਂ ਬਸ ਇਹਦਾ ਐਂਡ ਕਰਨਾ, ਸਾਨੂੰ ਵਾਰਾ ਨਹੀਂ ਖਾਂਦਾ। ਇਹ ਉਹ ਤਾਲਿਬਾਨ ਦੀ ਸਿਰੜ ਆ, ਉਹਨਾਂ ਦਾ ਦ੍ਰਿੜਤਾ ਆ ਕਿ ਉਹਨਾਂ ਨੇ ਅਮਰੀਕਾ ਨੂੰ ਇਹ ਜਤਾਤਾ ਕਿ ਅਸੀਂ ਤਾਂ ਆਪਦੀ ਧਰਤੀ ਲਈ ਲੜਦੇ ਹੀ ਰਵਾਂਗੇ। ਤੂੰ ਬਾਹਰੋਂ ਆਇਆ ਨਾ, ਤੂੰ ਜਿੰਨਾ ਟਾਈਮ ਬਹਿਣਾ ਬਹਿ, ਅਸੀਂ ਨਹੀਂ ਤੈਨੂੰ ਕਹਿੰਦੇ। ਜਿੱਦਣ ਇੰਡੀਆ ਬਾਰੇ ਸਵਾਲ ਪੁੱਛਿਆ ਗਿਆ ਤਾਂ ਤਾਲਿਬਾਨ ਦੇ ਬੁਲਾਰੇ ਦੀ ਬੜੀ ਇੱਕ ਨਪਵੀਂ ਤੋਲਵੀਂ ਸਟੇਟਮੈਂਟ ਸੀ ਕਿ ਇੱਥੇ ਰੂਸ ਵੀ ਆਇਆ ਸੀਗਾ ਜੀ, ਅਮਰੀਕਾ ਵੀ ਆਇਆ ਸੀ, ਇੰਡੀਆ ਵੀ ਆ ਜਾਵੇ, ਜਿਹੜਾ ਵੀ ਆਊਗਾ ਸਾਨੂੰ ਤਾਂ ਲੜਨਾ ਆਉਂਦਾ। ਸੋ ਉਹਨਾਂ ਨੇ ਜੰਗ ਨੂੰ ਲੜਨ ਨੂੰ ਆਪਦੀ ਹੋਂਦ ਹਸਤੀ ਦਾ ਇੱਕ ਉਹ ਮੰਨਿਆ ਕਿ ਇਹਦੇ ਰਾਹੀਂ ਹੀ ਬਚ ਸਕਦੇ ਆ, ਤੇ ਅਗਲੇ ਕਾਮਯਾਬ ਨੇ। ਠੀਕ ਆ ਜੀ। ਹੁਣ ਇਹ ਜਿਹੜੇ ਸਾਰੇ ਆ ਵਿਚਾਰੇ ਵਿਦਵਾਨ ਨੇ, ਇਹਨਾਂ ਵਿੱਚੋਂ ਬਹੁਤ ਸਾਰੇ ਕੁਝ ਇਹੋ ਜਿਹੇ ਸਾਡੇ ਧਾਰਮਿਕ ਆਗੂ ਕਹਾਉਣ ਵਾਲੇ ਲੋਕ ਵੀ ਨੇ ਜਿਨ੍ਹਾਂ ਨੇ ਅੱਜ ਦੇ ਯੂਥ ਨੂੰ ਰੱਜ ਕੇ ਭਰਮਾਉਣਾ ਚਾਹਿਆ ਕਿ ਨਹੀਂ ਜੀ ਗਰਮ ਗੱਲਾਂ ਨਹੀਂ ਕਰੀਦੀਆਂ, ਇਹ ਖਾਲਿਸਤਾਨ ਦੀ ਗੱਲ ਹੈ, ਸੰਤ ਭਿੰਡਰਾਂ ਵਾਲਿਆਂ ਦੀ ਗੱਲ, ਖਾੜਕੂ ਲਹਿਰ ਦੀ ਗੱਲ, ਇਹ ਤਾਂ ਜੀ ਬਹੁਤ ਭੈੜੀ ਆ, ਇਹ ਤੋਂ ਬਚੋ ਜੀ, ਬੀਬੇ ਬਾਲਕ ਬਣ ਜਾਓ। ਮਤਲਬ ਕਿ ਇਹ ਸਾਰਾ ਕੁਝ ਕਰਨ ਕਰਾਉਣ ਦੇ ਲਈ ਇੰਡੀਅਨ ਸਟੇਟ ਨੂੰ ਵੀ ਚਾਹੀਦੇ ਸੀ ਬੰਦੇ। ਇਹ ਕੁਝ ਆਪਦੇ ਡਰ ਚੋਂ ਕਰਦੇ ਸੀ, ਕੁਝ ਉਹ ਬੰਦੇ ਜਿਨ੍ਹਾਂ ਨੂੰ ਟਕਸਾਲ ਦੇ ਨਾਲ ਨਿੱਜੀ ਪ੍ਰੋਬਲਮ ਆ,
ਪਰ ਉਹ ਕਹਿੰਦੇ ਆ ਕਿ ਜੇ ਟਕਸਾਲ ਦੀ, ਭਿੰਡਰਾਂ ਵਾਲੇ ਦੀ, ਖਾਲਿਸਤਾਨੀ ਲਹਿਰ ਦੀ ਬੱਲੇ ਬੱਲੇ ਹੁੰਦੀ ਆ ਨਾ, ਤਾਂ ਸਾਡੇ ਹਿੱਤਾਂ ਨੂੰ ਸੱਟ ਵੱਜਦੀ ਆ। ਚਲੋ ਫਿਰ ਆਪਾਂ ਟਕਸਾਲ ਨੂੰ, ਭਿੰਡਰਾਂ ਵਾਲੇ ਨੂੰ, ਖਾਲਿਸਤਾਨ ਨੂੰ ਜਿਹੜਾ ਹੈਗਾ ਜਿਹੜੀ ਪਾਵਰ ਮਿਲਦੀ ਆ, ਜਿੱਥੋਂ ਸ਼ਹਿ ਮਿਲਦੀ ਆ, ਉਹ ਚੀਜ਼ ਨੂੰ ਰੋਕੀਏ। ਫਿਰ ਉਹ ਯੂਥ ਨੂੰ ਇਹਨਾਂ ਚੀਜ਼ਾਂ ਦੇ ਖਿਲਾਫ ਕਰੋ। ਤਾਂ ਬਹੁਤ ਸਾਰੇ ਲੋਕਾਂ ਨੇ ਅੱਡ-ਅੱਡ ਕਾਰਨਾਂ ਕਰਕੇ ਇਸ ਚੀਜ਼ ਦੇ ਖਿਲਾਫ ਰੱਜ ਕੇ ਬੋਲਿਆ, ਬੜੀ ਮਿਹਨਤ ਕੀਤੀ। ਪਰ ਇੱਕ ਨਿੱਕੀ ਜਿਹੀ ਘਟਨਾ ਵਾਪਰੀ ਆ, ਨਿੱਕੀ ਆ ਮਤਲਬ ਕਿ ਇਹਨਾਂ ਦੇ ਨਜ਼ਰੀਏ ਤੋਂ ਵੀ ਇਹ ਕੀ ਹੋ ਗਿਆ। ਜਦੋਂ 10-11 ਅਗਸਤ ਨੂੰ ਪਹਿਲੀਆਂ ਖਬਰਾਂ ਆਈਆਂ ਕਿ ਅਸੀਂ ਨਿਗਾਹ ਰੱਖਣ ਵਾਲੇ ਲੋਕ ਹਾਂ, ਤੇ ਆਪਾਂ ਜਦੋਂ ਅਸੀਂ ਸਾਰਿਆਂ ਨੇ ਉਹ ਗੱਲਾਂ ਸ਼ੁਰੂ ਕੀਤੀਆਂ ਕਿ ਜੀ ਤਾਲਿਬਾਨ ਜਿਹੜਾ ਹੈਗਾ ਉਹਨਾਂ ਨਾਲ ਸਮਝੌਤਾ ਹੋ ਗਿਆ। 2 ਸਾਲ ਪਹਿਲਾਂ ਜਦੋਂ ਅਸੀਂ ਇੱਕ ਪੋਸਟਾਂ ਪਾਉਂਦੇ ਸੀ, ਖਬਰਾਂ ਕਰਦੇ ਸੀ ਸੋਸ਼ਲ ਮੀਡੀਆ ਦੇ ਉੱਤੇ, ਲੋਕ ਸਾਨੂੰ ਮਜ਼ਾਕ ਕਰਦੇ ਸੀ ਵੀ ਐਵੇਂ ਮਰੀ ਜਾਂਦੇ ਆ। ਤੇ ਜਿੱਦਣ ਹੁਣ ਅਗਸਤ ਮਹੀਨਾ, ਅੱਜ 12-13 ਦਿਨ ਪਹਿਲਾਂ ਦੀ ਗੱਲ ਆ, ਉਦੋਂ ਵੀ ਲੈ ਐਵੇਂ ਮਰੀ ਜਾਂਦੇ ਆ। ਜਿੱਦਣ 31 ਅਗਸਤ ਸੀ, 31 ਅਗਸਤ ਤੱਕ ਵੀ ਸਵੇਰੋਂ 10 ਵਜੇ ਤੱਕ ਇੰਡੀਆ ਤੇ ਇੰਡੀਆ ਦਾ ਪੂਰਾ ਮੀਡੀਆ ਇਹਨਾਂ ਸਾਡੇ ਦੇਸੀ ਵਿਦਵਾਨਾਂ ਨੂੰ ਕਮਲ ਪਾਈ ਫਿਰਦਾ ਸੀ ਵੀ ਉਹ ਤਾਂ ਜੀ ਬਹੁਤ ਮਾੜੇ ਆ, ਬਹੁਤ ਭੈੜੇ ਆ, ਇੱਦਾਂ ਜੀ ਉੱਦਾਂ। ਪਰ 31 ਨੂੰ ਉੱਧਰੋਂ ਅਮਰੀਕਾ ਦੀ ਡੈਡਲਾਈਨ ਨੇੜੇ ਆ ਰਹੀ ਸੀ। ਅਮਰੀਕਾ ਦੇ ਵਿੱਚੋਂ ਅਫਗਾਨਿਸਤਾਨ ਤੋਂ ਸਾਡਾ ਆਖਰੀ ਫੌਜੀ ਇੰਨੇ ਵਜੇ ਤੱਕ ਨਿਕਲ ਜਾਏਗਾ। ਤੇ ਇੱਧਰ ਦੀਪਕ ਮਿੱਤਲ ਜਿਹੜਾ ਇਹਨਾਂ ਦਾ ਦੋਹਾ ਕਤਰ ਦੇ ਵਿੱਚ ਰਾਜਦੂਤ ਆ, ਉਹਦੇ ਨਾਲ ਅਮਰੀਕਾ ਵਾਲੇ ਆਖਰੀ ਫੌਜੀ ਦੇ ਜਾਣ ਤੋਂ ਪਹਿਲਾਂ ਇਹਨਾਂ ਨੇ ਬਹਿ ਕੇ ਗੱਲਬਾਤ ਕਰ ਲਈ। ਉਹ ਇੰਡੀਆ ਜਿਹੜਾ ਇਹਨਾਂ ਦੇਸੀ ਵਿਦਵਾਨਾਂ ਦਾ ਉਹ ਬਣਿਆ ਹੈ ਮੈਂਟਰ, ਜਿੱਤੋਂ ਇਹ ਲੈ ਕੇ ਵਿਚਾਰੇ ਸਾਰਾ ਮਸਾਲਾ ਜਿਹਾ ਲੋਕਾਂ ਨੂੰ ਕਮਲ ਪਾਈ ਫਿਰਦੇ ਆ ਵੀ ਹਥਿਆਰਬੰਦ ਸੰਘਰਸ਼ ਕੁਛ ਨਹੀਂ ਹੁੰਦੇ, ਉਹ ਆਪ ਉਹਨਾਂ ਤਾਲਿਬਾਨਾਂ ਦੇ ਨਾਲ ਬਹਿ ਕੇ, ਇੱਕ ਉਹਨਾਂ ਦਾ ਦੱਸਦੇ ਆ ਕਿ ਪਹਿਲੋਂ ਵੀ ਆ ਕੇ ਗਿਆ ਇੱਥੇ ਪਿਛਲੇ 10-15 ਦਿਨ ਦੇ ਵਿੱਚ ਨੁਮਾਇੰਦਾ, ਅੱਜ ਉੱਥੇ ਮੀਟਿੰਗ ਹੋ ਗਈ। ਤੇ ਸਾਰੇ ਸੰਸਾਰ ਦੀਆਂ ਜਿੰਨੀਆਂ ਹੋਰ ਮੁਲਕਾਂ ਦੀਆਂ ਪੂਰੀਆਂ ਜਿਹੜੀਆਂ ਨੇਗੀਆਂ ਤਾਕਤਾਂ ਉਹ ਲੱਗੀਆਂ ਹੋਈਆਂ ਨੇ। ਅਖੀਰ ਤਾਲਿਬਾਨ ਨੂੰ ਅਮਰੀਕਾ ਇੰਡੀਆ ਮਾਨਤਾ ਵੀ ਦਊਗਾ। ਤੇ ਖਬਰ ਇਹੀ ਇੰਡੀਅਨ ਮੀਡੀਆ ਦਊਗਾ ਕਿ ਰੈੱਡ ਕਾਰਪਟ ਤੇ ਉਹ ਤੁਰਲੇ ਜਿਹੇ ਵਾਲਾ ਤੇ ਲੰਮੇ ਚਾਦਰੇ ਵਾਲਾ ਉਹ ਤੁਰਿਆ ਫਿਰਦਾ। ਇਹ ਜਿਹੜਾ ਇੰਡੀਅਨ ਮੀਡੀਆ ਦੇ ਮਗਰ ਲੱਗ ਕੇ ਵਿਚਾਰੇ ਸਾਡੇ ਦੇਸੀ ਵਿਦਵਾਨਾਂ ਨੇ ਅਮਰੀਕਾ ਤੋਂ ਉਹ ਅਮਰੀਕਾ ਨੂੰ ਆਪਦੇ ਨਜ਼ਰੀਏ ਤੋਂ ਚੀਜ਼ ਚਾਹੀਦੀ ਸੀ ਕਿ ਅਸੀਂ ਕਹੀਏ ਕਿ ਮਿਲੀਟੈਂਸੀ ਜਿਹੜੀ ਆ, ਟੈਰੋਰਿਜ਼ਮ ਜਿਹੜਾ ਹੈ, ਚਾਹੇ ਉਹ ਫਰੀडम ਮੂਵਮੈਂਟ ਹੀ ਹੋਵੇ, ਅਸੀਂ ਉਹਨੂੰ ਟੋਲਰੇਟ ਨਹੀਂ ਕਰਾਂਗੇ। ਉਹਦੀ ਲੋੜ ਸੀ। ਉਹ ਇੰਡੀਆ ਨੂੰ ਵੀ ਵਾਰਾ ਖਾਂਦਾ ਸੀ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਾਸ ਤੌਰ ਤੇ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਜਾਂ ਸਾਡੀ ਆਜ਼ਾਦੀ ਦੀ ਲਹਿਰ ਜਾਂ ਮਾਓਵਾਦੀ ਲੜ ਰਹੇ ਨੇ, ਨਾਗੇ ਲੜ ਰਹੇ ਨੇ, ਮਿਜ਼ੋ ਲੜ ਰਹੇ ਨੇ। ਤੇ ਐਸ ਇੰਡੀਆ ਦੇ ਚਾਰੇ ਪਾਸੇ ਜਿਹੜੇ ਮੁਲਕ ਨੇ, ਸ਼੍ਰੀਲੰਕਾ, ਚਾਈਨਾ ਆ ਤੇ ਪਾਕਿਸਤਾਨ, ਹਰੇਕ ਮੁਲਕ ਨੇ ਇਹਦਾ ਵਿਗਾੜ ਪਿਆ, ਅੰਦਰੂਨੀ ਅਤੇ ਬਹਿਰੂਨੀ ਸਾਰੇ ਪਾਸੋਂ ਘਿਰੇ ਹੋਏ। ਇਸ ਇੰਡੀਆ ਨੂੰ ਅਮਰੀਕਾ ਦੀ ਇਹ ਪਾਲਿਸੀ ਬਹੁਤ ਵਧੀਆ ਲੱਗੀ ਕਿ ਬਹੁਤ ਵਧੀਆ ਜੀ, ਜਿਹੜਾ ਇਹ ਕਹਿੰਦਾ ਕਿ ਸਾਰੇ ਸੰਸਾਰ ਦੇ ਵਿੱਚ ਹੀ ਜਿਹੜੀ ਹਥਿਆਰਬੰਦ ਚੀਜ਼ ਆ ਉਹ ਨਹੀਂ ਚੱਲਣੀ ਚਾਹੀਦੀ। ਤਾਂ ਸਾਡੇ ਵਿਚਾਰੇ ਇਹਨਾਂ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਇਸ ਦਾ ਸਟੇਟ ਦੀ ਬੋਲੀ ਬੋਲ ਰਹੇ ਆ, ਇਹ ਸਿੱਖੀ ਦੀ ਬੋਲੀ ਨਹੀਂ ਹੈਗੀ। ਸਿੱਖ ਜਿਹੜਾ ਹੈ, ਜਿਹੜਾ ਗੁਰੂ ਦਾ ਸਿੱਖ ਆ, ਉਹਨੂੰ ਤਾਂ ਗੁਰੂ ਦੇ ਹੁਕਮ ਚਾਹੀਦੇ ਨੇ। ਅਸੀਂ ਇਹਨਾਂ ਦੀਆਂ ਗੱਲਾਂ ਸੁਣੀਏ ਕਿ ਕਲਗੀਧਰ ਸ਼ਹਿਨਸ਼ਾਹ ਦੇ ਹੁਕਮਨਾਮੇ ਸੁਣੀਏ, ਜਿਨ੍ਹਾਂ 'ਚੋਂ ਕਹਿੰਦੇ ਆ ਵੀ ਸ਼ਾਸਤਰ ਤੋਂ ਬਿਨਾਂ ਤੇ ਕੇਸਾਂ ਤੋਂ ਬਿਨਾਂ ਮੇਰੇ ਮੱਥੇ ਨਾ ਲੱਗੀ। ਹੁਣ ਕਲਗੀਧਰ ਸ਼ਹਿਨਸ਼ਾਹ ਜਿਹੜੇ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ, ਉਹਨਾਂ ਦੇ ਤਾਂ ਹੁਕਮ ਨੇ। ਇਹ ਸਾਡੇ ਕੋਲੋਂ ਸਿੱਖੀ ਖੋ ਰਹੇ ਨੇ ਜਦੋਂ ਇਹ ਕਹਿ ਰਹੇ ਨੇ ਕਿ ਜੀ ਹਥਿਆਰ ਨਹੀਂ ਰੱਖੀਦਾ, ਫਲਾਨਾ ਨਹੀਂ ਕਰੀਦਾ, ਉਹ ਨਹੀਂ ਕਰੀਦਾ। ਗਲਤ ਅਸੀਂ ਲੋਕ ਹਾਂ ਜਿਹੜੇ ਅਸੀਂ ਹਥਿਆਰ ਤਿਆਗ ਬੈਠੇ। ਸਹੀ ਉਹ ਨੇ ਜਿਨ੍ਹਾਂ ਨੇ ਗੁਰੂ ਦੇ ਜਿਹੜਾ ਸੀ ਹੁਕਮ ਉਹਦੇ ਤੇ ਪਹਿਰਾ ਦਿੰਦਿਆਂ ਹੋਇਆਂ ਪਹਿਲਾਂ ਸ਼ਹਾਦਤਾਂ ਪਾਈਆਂ। ਜਾਂ ਜਿਹੜੇ ਤਾਲਿਬਾਨ ਨੇ ਕਿ ਉਹ ਸਹੀ ਨੇ, ਜਿਹੜੇ ਟੇਬਲ ਤੇ ਰੋਟੀ ਖਾਣ ਬੈਠਦੇ ਆ ਤਾਂ ਵੀ ਹੱਥ 'ਚ ਗਨ ਰੱਖਦੇ ਆ। ਸੋ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਕਹਿ ਕੇ ਕੌਮ ਨੂੰ ਗੁੰਮਰਾਹ ਕਰਨ ਵਿੱਚ ਪੂਰੇ ਲਾਏ ਨੇ ਨਾ ਜਿਨ੍ਹਾਂ ਨੇ 20-25 ਸਾਲ, ਉਹਨਾਂ ਨੂੰ ਇੱਕ ਲਾਈਨ ਨੇ ਬਿਲਕੁਲ ਮਤਲਬ ਸ਼ਰਮਸ਼ਾਰ ਕਰਤਾ ਕਿ ਅਗਲੇ ਜੀ ਗਨ ਦੀ ਤਾਕਤ ਨਾਲ ਵੀ ਜਿੱਤ ਜਾਂਦੇ। ਸੋ ਇਹ ਮੇਰਾ ਜਵਾਬ। ਤੇ ਇੱਕ ਆਖਰ 'ਚ ਮੈਂ ਸਵਾਲ ਕਰਨਾ ਚਾਹੁੰਦਾ, ਇਹ ਆਪਣੀ ਇੰਟਰਵਿਊ ਦੇ ਜਿਹੜਾ ਇਹ ਮਸਲਾ ਸੀ ਸਾਡਾ ਕਿ ਤਾਲਿਬਾਨ ਦੀ ਉੱਥੇ ਰਾਜ ਸੱਤਾ ਤੇ ਆਉਣ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਇੱਕ ਸਿੱਖਾਂ ਦਾ ਬੜਾ ਲੰਮਾ ਇਤਿਹਾਸ ਆ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਉੱਥੇ ਧਾਰਮਿਕ ਅਸਥਾਨ ਵੀ ਨੇ। ਤਾਂ ਉੱਥੇ ਦੇਖਣ 'ਚ ਆਇਆ ਕਿ ਉੱਥੇ ਜਿਹੜੀ ਸਿੱਖ ਆਬਾਦੀ ਬੜੀ ਘੱਟ ਰਹਿ ਗਈ ਆ, ਅਫਗਾਨੀ ਸਿੱਖ ਨੇ, ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉੱਥੋਂ ਬਾਹਰ ਕੱਢਿਆ ਜਾਵੇ। ਇੰਡੀਆ ਦੀ ਗੱਲ ਹੋਵੇ ਤਾਂ ਇੰਡੀਆ ਨੇ ਉੱਥੇ ਇੱਕ ਆਪਣਾ ਡਿਪਲੋਮੈਟਿਕ ਇਹ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਾਲਿਸੀ ਉੱਥੇ ਖੇਡੀ ਆ ਕਿ ਸਿੱਖਾਂ ਦੇ ਰਾਹੀਂ ਕਿ ਤਾਲਿਬਾਨ ਨੂੰ ਡਿਚ ਕਰਨ ਦੀ ਗੱਲ ਹੋਵੇ ਜਾਂ ਇਸਲਾਮ ਨੂੰ ਡਿਚ ਕਰਨ ਦੀ ਗੱਲ ਹੋਵੇ ਕਿ ਅਸੀਂ ਸਿੱਖਾਂ ਨੂੰ ਇੱਥੇ ਸ਼ਰਨ ਦੇ ਰਹੇ ਹਾਂ। ਤੇ ਬਾਹਰ ਜਿਹੜੇ ਆਪਣੇ ਬਾਹਰਲੇ ਸਿੱਖ ਨੇ ਉਹ ਵੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਬਾਹਰਲੇ ਦੇਸ਼ਾਂ 'ਚ ਸੈੱਟ ਕੀਤਾ ਜਾਵੇ। ਤਾਂ ਤਾਲਿਬਾਨ ਨੇ ਸਿੱਖਾਂ ਨੂੰ ਇਹ ਭਰੋਸਾ ਦਿਵਾਇਆ ਆ ਹੁਣ ਤੱਕ ਕਿ ਅਸੀਂ ਤੁਹਾਡੇ ਧਾਰਮਿਕ ਸਥਾਨਾਂ ਦੀ, ਤੁਹਾਡੇ ਜਾਨ ਮਾਲ ਦੀ ਰਾਖੀ ਕਰਾਂਗੇ।
ਤਾਂ ਜਿਹੜਾ ਸਿੱਖਾਂ ਦਾ ਤਾਲਿਬਾਨ ਦੇ ਨਾਲ ਸੰਬੰਧ ਆ ਉਹ ਤੁਸੀਂ ਭਵਿੱਖ 'ਚ ਕਿਹੋ ਜਿਹਾ ਦੇਖ ਰਹੇ ਹੋ? ਮਤਲਬ ਜਿਹੜੀ ਆ ਮੌਜੂਦਾ ਸਥਿਤੀ ਬਣੀ ਆ, ਤਾਲਿਬਾਨ ਸੱਤਾ ਤੇ ਕਾਬਜ਼ ਉੱਥੇ ਹੋ ਗਏ ਆ, ਸਾਡੇ ਗਵਾਂਢ 'ਚ ਸਿੱਖ ਰਾਜ ਦਾ ਹਿੱਸਾ ਰਿਹਾ ਇਲਾਕਾ ਆ, ਉਹਦੇ ਗਵਾਂਢ 'ਚ ਇਹ ਅਫਗਾਨਿਸਤਾਨ ਦਾ ਖਿੱਤਾ ਆ, ਤਾਂ ਤੁਸੀਂ ਸਿੱਖਾਂ ਦੇ ਨਾਲ ਤਾਲਿਬਾਨ ਦਾ ਜਿਹੜਾ ਭਵਿੱਖ ਦਾ ਸੰਬੰਧ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ? ਸਾਰੇ ਸੰਸਾਰ ਦੇ ਵਿੱਚ ਜੇਕਰ ਇਹ ਖਬਰ ਜਾਵੇ ਕਿ ਅੱਜ ਅਫਗਾਨਿਸਤਾਨ ਦੇ ਵਿੱਚ ਬਲਾਸਟ ਹੋ ਗਿਆ, ਇੰਨੇ ਅਫਗਾਨੀ ਨਾਗਰਿਕ ਮਤਲਬ ਉਹ ਬਹੁ ਗਿਣਤੀ ਉੱਥੇ ਮੁਸਲਮਾਨ ਭਾਈਚਾਰਾ ਉਹ ਅੱਡ ਅੱਡ, ਚਲੋ ਉਹਨਾਂ ਦੇ ਗਾਹਾਂ ਕਬੀਲੇ ਆ ਵੀ ਪਠਾਨ ਨੇ ਜਾਂ ਜੋ ਵੀ ਉਹ ਮਾਰੇ ਗਏ। ਉਦੋਂ ਬਾਅਦ ਸਾਰੇ ਮੁਲਕਾਂ ਦਾ ਜਿਹੜਾ ਰਿਐਕਸ਼ਨ ਆ ਉਹ ਆਏਗਾ, ਪਰ ਉਹ ਹੋਰ ਤਰ੍ਹਾਂ ਦਾ ਹੋਏਗਾ। ਜੇ ਖਬਰ ਇਹ ਹੋਵੇ ਕਿ ਬਲਾਸਟ ਹੋ ਗਿਆ, ਸਿੱਖ ਮਰ ਗਏ, ਤਾਂ ਸਾਰੇ ਸੰਸਾਰ ਨੇ ਜੋ ਰਿਐਕਸ਼ਨ ਕਰਨਾ ਉਹ ਬਿਲਕੁਲ ਵੱਖਰਾ ਹੋਣਾ। ਇਹ ਗੱਲ ਤਾਲਿਬਾਨ ਵੀ ਚੰਗੀ ਤਰ੍ਹਾਂ ਸਮਝਦੇ ਆ। ਇਸ ਕਰਕੇ ਤਾਲਿਬਾਨ ਜਿਹੜੇ ਆ ਪਹਿਲੇ ਦਿਨ ਤੋਂ ਹੀ ਬਾਰ-ਬਾਰ ਇਹ ਗੱਲ ਯਕੀਨੀ ਬਣਾਉਣੀ ਚਾਹੁੰਦੇ ਆ। ਬਾਕੀ ਭਾਈਚਾਰਿਆਂ ਦਾ ਨਾਮ ਲੈ ਕੇ ਕਦੇ ਕੋਈ ਸਟੇਟਮੈਂਟ ਆਈ ਆ? ਕਿੱਡੀ ਕਮਾਲ ਦੀ ਗੱਲ ਆ ਕਿ ਬਾਰ-ਬਾਰ ਉਹ ਕਹਿੰਦੇ ਆ ਕਿ ਸਿੱਖਾਂ ਗੁਰਦੁਆਰਾ ਸਾਹਿਬ ਭੱਜੇ ਗਏ ਵਿਚਾਰੇ। ਜਿੱਦਣ ਕਾਬਲ ਦੀ ਉਹ ਖਬਰ ਆਈ, ਝੰਡੇ ਵਾਲੀ ਖਬਰ ਆਈ, ਪੂਰਾ ਇੰਡੀਅਨ ਮੀਡੀਆ ਪੂਰਾ ਇੱਥੇ ਰੌਲਾ ਪਾ ਕੇ ਜਟਾ ਰਿਹਾ ਸੀਗਾ ਕਿ ਜੀ ਬਸ ਉੱਥੇ ਤਾਂ ਸਿੱਖਾਂ ਦਾ ਉਹ ਠੀਕ ਆ। ਪਿਛਲੇ ਦੌਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਟੈਕ ਹੋਇਆ ਸੀ ਜਾਂ ਸਿੱਖਾਂ ਦੇ ਹਿੱਤਾਂ ਨੂੰ ਪਿਛਲੇ ਸਮੇਂ 'ਚ ਕਈ ਥਾਂ ਤੇ ਸੱਟ ਵੱਜੀ। ਤਾਲਿਬਾਨ ਨੇ ਪੂਰਾ ਯਕੀਨੀ ਬਣਾਇਆ ਹੋਇਆ, ਔਰ ਇੰਡੀਆ ਨੂੰ ਬਹੁਤ ਸਾਰੇ ਹੋਰ ਲੋਕਾਂ ਨੂੰ ਇਸ ਗੱਲ ਦੀ ਬੜੀ ਤਕਲੀਫ ਆ ਕਿ ਉਹ ਸੱਚ ਸਾਹਮਣੇ ਨਾ ਆ ਜਾਵੇ, ਕਿਉਂਕਿ ਬਾਰ-ਬਾਰ ਇਹ ਗੱਲ ਨਾਲ ਦੀ ਨਾਲ ਆਉਂਦੀ ਰਹੀ ਆ ਕਿ ਇੰਡੀਅਨ ਏਜੰਸੀ ਨੈਟਵਰਕ ਦੇ ਘਾਰੇ ਨੇ। ਬਾਹਰਲੇ ਮਤਲਬ ਥਾਵਾਂ ਦੇ ਉੱਤੇ ਰਾਹ ਵਰਗੀਆਂ ਜਿਹੜੀਆਂ ਭਾਰਤੀ ਖੁਫੀਆ ਏਜੰਸੀਆਂ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਕਈ ਫੜੇ ਗਏ ਨੇ, ਕਈ ਉਹਨਾਂ ਦੇ ਚੱਕਰਵਿਊ ਜਿਹੜੇ ਨੇ ਉਹ ਖੁੱਲੇ ਨੇ। ਸੋ ਅਸੀਂ ਇਹ ਗੱਲ ਮੰਨ ਲਈਏ ਕਿ ਸਿੱਧੇ ਤੌਰ ਤੇ ਤਾਲਿਬਾਨ ਅਤੇ ਸਿੱਖ ਜਿਹੜੇ ਨੇ ਕਿਸੇ ਟਕਰਾਅ ਵਾਲੀ ਪੋਜੀਸ਼ਨ 'ਚ ਨਹੀਂ ਹੈਗੇ, ਪਰ ਇੱਕ ਜੰਗੀ ਮਾਹੌਲ ਆ ਜਿੱਥੇ ਸਾਰੀ ਦੀ ਸਾਰੀ ਚੀਜ਼ ਤਾਲਿਬਾਨਾਂ ਦੇ ਹੱਥ ਵਿੱਚ ਨਹੀਂ ਹੈਗੀ। ਹੁਣ ਮੈਂ ਇਹਨੂੰ ਸੌਖਾ ਕਰਦਾ ਗੱਲ ਨੂੰ। ਅਸੀਂ ਇੱਥੇ ਇੱਕ ਜੰਗ ਲੜੀ ਆ, ਖਾੜਕੂਆਂ ਦੀ ਤੂਤੀ ਬੋਲਦੀ ਸੀ। ਇਹਦੇ ਬਾਵਜੂਦ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਇੰਡੀਅਨ ਸਟੇਟ ਦੇ ਏਜੰਟ ਕੈਟ ਟਾਊਟ ਕਰਦੇ ਰਹੇ ਆ, ਜਿਨ੍ਹਾਂ ਦਾ ਖਮਿਆਜਾ ਸਾਨੂੰ ਭੁਗਤਣਾ ਪਿਆ। ਅੱਜ ਵੀ ਕਈ ਗੱਲਾਂ ਦੇ ਉੱਤੇ ਅਸੀਂ ਬੜੇ ਸਪਸ਼ਟ ਹਾਂ ਕਿ ਇਹ ਮੂਵਮੈਂਟ ਦਾ ਕੰਮ ਨਹੀਂ ਹੈਗਾ, ਪਰ ਅਗਲੇ ਕਰਕੇ ਸਾਡੇ ਲਈ ਵਿਪਤਾ ਖੜੀ ਕਰ ਗਏ। ਉਵੇਂ ਤਾਲਿਬਾਨਾਂ ਦੀ ਇਸ ਪੋਜੀਸ਼ਨ ਨੂੰ ਸਾਨੂੰ ਹਮੇਸ਼ਾ ਮਾਈਂਡ 'ਚ ਰੱਖਣਾ ਚਾਹੀਦਾ ਕਿ ਉੱਥੇ ਸਾਰਾ ਕੁਝ ਉਹਨਾਂ ਦੇ ਕੰਟਰੋਲ ਵਿੱਚ ਹੋਣ ਦੇ ਬਾਵਜੂਦ ਬਹੁਤ ਕੁਝ ਇਹੋ ਜਿਹਾ ਹੈਗਾ ਜਿੱਥੇ ਉਹ ਬੇਬਸ ਤੇ ਲਾਚਾਰ ਹੋ ਸਕਦੇ ਆ। ਐਸੇ ਮੁਲਕ ਦੇ ਵਿੱਚ ਆ ਕੇ ਬਾਹਰੋਂ ਇੱਥੇ ਕਰ ਗਏ ਨਾ ਤਾਜ ਹੋਟਲ ਦੇ ਵਿੱਚ, ਉਦੋਂ ਹੋਰ ਬੜੀਆਂ ਵਾਰਦਾਤਾਂ ਹੁੰਦੀਆਂ, ਫਿਰ ਇੱਥੇ ਕਹੀਏ ਵੀ ਇੰਡੀਆ ਨਹੀਂ ਜੀ। ਉੱਥੇ ਤਾਲਿਬਾਨ ਨੂੰ ਇੰਨਾ ਕੁ ਸਾਨੂੰ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਤੇ ਭਰੋਸਾ ਕਰੀਏ ਕਿ ਉਹ ਨਿੱਜੀ ਤੌਰ ਤੇ ਸਾਡਾ ਘਾਣ ਕਰਾਉਣ ਦੇ ਮੂਡ ਵਿੱਚ ਬਿਲਕੁਲ ਨਹੀਂ ਹੈਗੇ। ਜਿਹੜੀ ਟਕਰਾਅ ਆ, ਜਿਹੜੀ ਲੜਾਈ ਆ, ਉਹਨਾਂ ਦੀ ਹੋਰ ਚੀਜ਼ ਨਾਲ ਆ, ਸਾਡੇ ਨਾਲ ਤਾਂ ਹੈ ਨਹੀਂ ਗੀ, ਤੇ ਸਾਨੂੰ ਉਹਨਾਂ ਤੋਂ ਕੀ ਖਤਰਾ ਹੋ ਸਕਦਾ। ਹੁਣ ਅਗਲੀ ਗੱਲ ਇੱਕ ਹੈਗਾ ਕਲੈਸ਼ ਆਫ ਸਿਵਲਾਈਜੇਸ਼ਨ। ਹਿੰਦੂ ਸਭਿਅਤਾ ਦਾ, ਹਿੰਦੂ ਸਿਵਲਾਈਜੇਸ਼ਨ ਦਾ ਇਸਲਾਮਿਕ ਸਿਵਲਾਈਜੇਸ਼ਨ ਦੇ ਨਾਲ ਜਿਹੜਾ ਸੈਮੂਅਲ ਪੀ ਹਟਿੰਗਟਨ ਦੇ ਕਰਕੇ ਸਾਨੂੰ ਪਤਾ ਕਿ ਕਿਵੇਂ ਜਿਹੜਾ ਪਿਛਲੇ ਦੌਰ ਵਿੱਚ ਸਾਰਾ ਚੱਲ ਰਿਹਾ ਹੈਗਾ 9/11 ਤੇ ਸਾਰਾ ਲਦੇਨ ਵਾਲਾ ਰੌਲਾ, ਇਸ ਚੀਜ਼ ਨੂੰ ਜਦੋਂ ਸੈਮੂਅਲ ਪੀ ਹਟਿੰਗਟਨ ਦੇ ਰਾਹੀਂ ਸਾਡੇ ਸਾਹਮਣੇ ਉਹ ਥਿਊਰੀ ਸਾਰਾ ਕੁਝ ਆਇਆ ਸੀ ਦੁਨੀਆ 'ਚ, ਉਦੋਂ ਇਹੀ ਸੀ ਨਾ ਕਿ ਗੋਰੀ ਨਸਲ ਜਿਹੜੇ ਕ੍ਰਿਸਚੀਅਨ ਨੇ, ਜਿਹੜੇ ਈਸਾਈ ਆ, ਜਿਹੜਾ ਈਸਾਈ ਸਿਵਲਾਈਜੇਸ਼ਨ ਆ, ਇਹਦਾ ਤੇ ਇਸਲਾਮ ਵਾਲਿਆਂ ਦਾ ਪੁਆੜਾ ਪਊਗਾ, ਉਹ ਪੈ ਗਿਆ। ਅਗਲੀ ਜਿਹੜੀ ਗੱਲ ਆ, ਸਿੱਖ ਸਿਵਲਾਈਜੇਸ਼ਨ ਦਾ ਹਿੰਦੂ ਸਿਵਲਾਈਜੇਸ਼ਨ ਦੇ ਨਾਲ ਤਾਂ ਟਕਰਾਅ ਹੈਗਾ ਸ਼ਰੇਆਮ। ਸਿੱਖ ਸਿਵਲਾਈਜੇਸ਼ਨ ਦਾ ਇਸਲਾਮਿਕ ਸਿਵਲਾਈਜੇਸ਼ਨ ਦੇ ਨਾਲ ਟਕਰਾਅ ਬੀਤੇ ਦੌਰ ਵਿੱਚ ਰਿਹਾ ਹੈ, ਨਾ ਪ੍ਰੈਜ਼ੈਂਟ ਟੈਂਸ ਵਿੱਚ ਨਾ ਨੇੜਲੇ ਦੌਰ ਵਿੱਚ ਕੋਈ ਇਹੋ ਜਿਹਾ ਕਾਰਨ ਆ ਕਿ ਸਿੱਖ ਅਤੇ ਇਸਲਾਮ ਨੂੰ ਮੰਨਣ ਵਾਲੇ ਆਪਸ ਵਿੱਚ ਹੀ ਲੜਨ, ਭਿੜਨ, ਜੰਗ ਕਰਨ, ਕੋਈ ਇਹੋ ਜਿਹਾ ਕਾਰਨ ਨਹੀਂ। ਇਸ ਪੋਜੀਸ਼ਨ ਵਿੱਚ ਸਿੱਖ ਸਿਵਲਾਈਜੇਸ਼ਨ ਜਿਹੜੀ ਆ ਉਹ ਹਿੰਦੂ ਸਿਵਲਾਈਜੇਸ਼ਨ ਦੇ ਅਗੇਂਸਟ ਅਤੇ ਇਸਲਾਮਿਕ ਸਿਵਲਾਈਜੇਸ਼ਨ ਦੇ ਨੇੜੇ ਦਿਖਦੀ ਆ। ਸੋ ਸਿੱਖ ਅਤੇ ਮੁਸਲਮਾਨਾਂ ਦੇ ਹਿੱਤ ਇੰਡੀਅਨ ਐਸਟੈਬਲਿਸ਼ਮੈਂਟ ਨੂੰ ਵਾਰਾ ਨਹੀਂ ਖਾਂਦੇ। ਇਸ ਨਜ਼ਰੀਏ ਤੋਂ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਸਿੱਖਾਂ ਨੂੰ ਪੰਪ ਦੇ ਕੇ ਕਿਸੇ ਤਰੀਕੇ ਨਾਲ ਮੁਸਲਮਾਨਾਂ ਦੇ ਨਾਲ ਲੜਾਉਣਾ, ਚਾਹੇ ਉਹ ਭਾਰਤ 'ਚ ਹੋਵੇ ਚਾਹੇ ਭਾਰਤ ਤੋਂ ਬਾਹਰ ਹੋਵੇ। ਉਹ ਤਾਂ ਉੱਥੇ ਪਿੱਛੇ ਜੇ ਆਪਣੇ ਹੋ ਗਿਆ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਸਾਹਮਣੇ ਖੜ ਕੇ ਇੱਕ ਪਾਗਲ ਨੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਤੀਆਂ। ਇਮਰਾਨ ਖਾਨ ਦੀ ਗੌਰਮੈਂਟ ਨੇ ਚੱਕ ਕੇ ਮਿੰਟ ਦੇ ਅੰਦਰ ਮਾਰਿਆ। ਉੱਥੇ ਬੁੱਤ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਨੂੰ ਬੇਹੁਰਮਤੀ ਕੀਤੀ, ਚੱਕ ਕੇ ਅੰਦਰ ਮਾਰਿਆ।
ਠੀਕ ਹੈ ਜੀ। ਉੱਥੇ ਬੜੇ ਬੰਦੇ ਆ ਜਿਨ੍ਹਾਂ ਬਾਰੇ ਉੱਥੋਂ ਦੇ ਲੋਕ ਕਹਿੰਦੇ ਆ ਪਾਕਿਸਤਾਨ ਦੇ ਕਿ ਇਹ ਇੰਡੀਅਨ ਏਜੰਸੀਆਂ ਦੇ ਕਹਿਣ ਤੇ ਇਹ ਜਿਹੀਆਂ ਹਰਕਤਾਂ ਕਰਦੇ ਆ। ਦੂਜੇ ਪਾਸੇ ਇੱਥੇ ਲੋਕ ਕਹਿੰਦੇ ਆ ਵੀ ਜਿਹੜਾ ਸਿੱਖੀ ਨੂੰ ਤੇ ਸਿੱਖਾਂ ਨੂੰ ਜਲੀਲ ਕਰਨ ਵਾਲੀ ਕੋਈ ਕਰਤੂਤ ਕਰੇ ਉਹ ਤਾਂ MLA MP ਬਣ ਜਾਂਦਾ। ਆ ਹੁਣੇ ਹੀ ਕੋਈ ਵਿਸ਼ਾਲ ਜੋੜ ਕਰਕੇ ਇਦਾਂ ਦਾ ਆਸਟ੍ਰੇਲੀਆ ਦੇ ਵਿੱਚ ਉਹਨੇ ਉੱਥੇ ਸਿੱਖਾਂ ਦੇ ਹਿੱਤਾਂ ਦਾ ਨੁਕਸਾਨ ਕੀਤਾ ਤੇ ਉਹਦੇ ਹੱਕ ਦੇ ਵਿੱਚ ਇੱਥੇ ਰੈਲੀਆਂ ਮੁਜ਼ਾਹਰੇ ਹੋ ਰਹੇ ਨੇ। ਉਹਨੂੰ ਕੱਲ ਸਜ਼ਾ ਹੋਈ ਆਸਟ੍ਰੇਲੀਆ ਦੇ ਵਿੱਚ ਤੇ ਇੱਥੇ ਲੋਕ ਕਹਿ ਰਹੇ ਨੇ ਜਦੋਂ ਇਹ ਡਿਪੋਰਟ ਕਰਕੇ ਇੰਡੀਆ ਆਊਗਾ ਇੱਥੇ ਇਹਨੂੰ MLA ਤੇ MP ਬਣਾਉਣਗੇ। ਜਿਹੜੀ ਹਿੰਦੂ ਸਿਵਲਾਈਜੇਸ਼ਨ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਸਾਰੇ ਸੰਸਾਰ 'ਚ ਭੁਗਤਣ ਵਾਲਿਆਂ ਨੂੰ ਸੁਰੱਖਿਆ ਛਤਰੀ, ਸਰਪ੍ਰਸਤੀ, ਸ਼ਹਿ ਤੇ ਥਾਪੜੇ ਦਿੰਦੇ ਆ, ਅਸੀਂ ਉਹਨਾਂ ਦੇ ਏਜੰਡਿਆਂ ਤੇ ਚੱਲਾਂਗੇ। ਸਾਨੂੰ ਆਪਦੀ ਲੜਾਈ ਆਪਦੇ ਤਰੀਕੇ ਨਾਲ ਲੜਨੀ ਪਊਗੀ। ਸਾਨੂੰ ਆਪਣੇ ਦੋਸਤ, ਆਪਦੇ ਦੁਸ਼ਮਣ ਆਪ ਨਿਸ਼ਚਿਤ ਕਰਨੇ ਪੈਣਗੇ। ਇੰਡੀਆ ਦਾ ਜਾਂ ਹਿੰਦੂ ਦਾ ਹਰੇਕ ਦੁਸ਼ਮਣ ਸਾਡਾ ਦੁਸ਼ਮਣ ਨਹੀਂ। ਅਸੀਂ ਆਪਦੇ ਨਜ਼ਰੀਏ ਤੋਂ ਹੋ ਸਕਦਾ ਉਹਨੂੰ ਕਿਸੇ ਦੁਸ਼ਮਣੀ ਮੰਨਦੇ ਹੋਈਏ, ਪਰ ਹਿੰਦੂ ਕਰਕੇ ਨਹੀਂ। ਇਵੇਂ ਹੀ ਪਿਛਲੇ ਦੌਰ ਵਿੱਚ ਜਦੋਂ 370 ਧਾਰਾ ਵਾਲਾ ਪਿਆ ਤਾਂ ਸਾਰੇ ਭਾਰਤ ਵਿੱਚ ਕਸ਼ਮੀਰੀਆਂ ਦਾ ਇੱਕ ਪ੍ਰੋਬਲਮ ਆ ਗਈ, ਕ੍ਰਾਈਸਿਸ ਦਾ ਦੌਰ ਸੀ। ਸਿੱਖ ਹਿੱਕ ਥਾਪੜ ਕੇ ਸਾਰੇ ਸੰਸਾਰ ਵਿੱਚ ਸਾਰੀ ਦੁਨੀਆ ਨੂੰ ਦਿਖਦਾ ਸੀ ਕਿਵੇਂ ਆਪਦੇ ਪੱਲਿਓ ਖਰਚੇ ਕਰ ਕਰਕੇ ਧੀਆਂ ਨੂੰ ਉੱਥੇ ਘਰ ਛੱਡ ਕੇ ਆਏ, ਉੱਥੇ ਉਹਨਾਂ ਨੂੰ ਉੱਪਰ ਦਾ ਕੀਤਾ। ਜੇ ਬਾਬਰੀ ਮਸਜਿਦ ਢਾਹੀ ਗਈ ਤਾਂ ਸਿੱਖਾਂ ਨੇ ਬਰਾਬਰ ਆਪਦਾ ਜਿਹੜਾ ਸੀ ਦੁੱਖ ਮੰਨਿਆ ਹੋਇਆ। ਹਰ ਥਾਂ ਦੇ ਉੱਤੇ ਭਾਰਤ ਵਿੱਚ ਮੁਸਲਮਾਨਾਂ ਅਤੇ ਸਿੱਖਾਂ ਦੀ ਜਿਹੜੀ ਇਹ ਨੇੜਤਾ ਹੈ, ਇਹ ਜਿਨ੍ਹਾਂ ਨੂੰ ਚੁੱਭਦੀ ਆ ਉਹ ਕੀ ਕਰਾਉਂਦੇ ਨੇ। ਜਦੋਂ ਅਮਰੀਕਾ ਦਾ ਬਿੱਲ ਕਲਿੰਟਨ ਇੰਡੀਆ ਆਉਂਦਾ, ਇਹ ਉੱਥੇ ਚੱਤੀ ਸਿੰਘਪੁਰਾ ਦੇ ਵਿੱਚ ਉੱਥੇ ਸਾਡੇ ਸਿੱਖ ਭਾਈਚਾਰੇ ਦਾ ਨੁਕਸਾਨ ਕਰਾ ਕੇ, ਕਤਲ ਕਰਾ ਕੇ ਚਾਹੁੰਦੇ ਆ ਕਿ ਇਹ ਜਿਹੜੇ ਮੁਸਲਮਾਨਾਂ ਦਾ ਸਿੱਖਾਂ ਨਾਲ ਟਕਰਾਅ ਹੋ ਜਾਏ, ਲੜਾਈ ਹੋ ਜਾਵੇ। ਸੋ ਸਾਨੂੰ ਇਹ ਸੋਚਣਾ ਪਊਗਾ ਕਿ ਕੌਮਾਂ ਦੇ ਪੱਕੇ ਦੋਸਤ ਜਾਂ ਪੱਕੇ ਦੁਸ਼ਮਣ ਨਹੀਂ ਹੁੰਦੇ, ਕੌਮਾਂ ਦੇ ਹਿੱਤ ਹੁੰਦੇ ਆ। 1947 ਮੌਕੇ ਸਾਡੇ ਹਿੱਤ ਸਾਡੇ ਉਸ ਟਾਈਮ ਦੇ ਬੰਦਿਆਂ ਨੂੰ ਜਿਵੇਂ ਲੱਗੇ ਉਹਨਾਂ ਨੇ ਉਵੇਂ ਸੋਚ ਲਿਆ, ਉਵੇਂ ਦਾ ਫੈਸਲਾ ਕਰ ਲਿਆ। ਅਸੀਂ ਆਪਦਾ ਸਾਰਾ ਕੁਝ ਛੱਡ ਛਡਾ ਕੇ ਉੱਥੋਂ ਇੱਥੇ ਜਦੋਂ ਆਏ ਤਾਂ ਸਾਡੇ ਸਾਹਮਣੇ ਦੋ ਸਥਿਤੀਆਂ ਸੀ। ਜਾਂ ਤਾਂ ਇੰਡੀਆ ਇੰਨਾ ਵਧੀਆ, ਇੰਨਾ ਚੰਗਾ ਵਿਹਾਰ ਕਰਦਾ ਕਿ ਹਰੇਕ ਸਿੱਖ ਇਹ ਗਾਉਂਦਾ ਫਿਰਦਾ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਜੇ ਗੁਲਸਤਾਨ ਹਮਾਰਾ। ਤੇ ਜਾਂ ਸਿੱਖ ਜਿਹੜਾ ਸੀ ਇਦੋਂ ਉਲਟ ਉਹਨੂੰ ਕਹਿੰਦਾ ਬਦਕਿਸਮਤੀ ਆ ਸਾਡੀ ਜਾਂ ਖੁਸ਼ਕਿਸਮਤੀ ਆ, ਇਹ ਤਾਂ ਪਤਾ ਨਹੀਂ। ਪਰ ਸਾਡੇ ਨਾਲ 1947 ਤੋਂ ਅੱਜ ਤੱਕ ਇਹ ਕੀਤਾ ਗਿਆ ਕਿ ਹਰੇਕ ਸਿੱਖ ਜਿਹੜਾ ਹੈ ਉਸ ਬੰਦੇ ਵੱਲ ਕੌੜਾ ਦੇਖਦਾ ਜਿਹੜਾ ਕਹਿੰਦਾ ਕਿ ਸਾਰੇ ਜਹਾਂ ਸੇ ਅੱਛਾ। ਉਲਟਾ ਉਹ ਸਿੱਖ ਕਹਿੰਦਾ ਵੀ ਮੇਰੇ ਘਰੇ ਤਾਂ ਇਹ ਰਹਿ ਕੇ ਲੱਗਿਆ ਹੋਣਾ ਚਾਹੀਦਾ, ਮੁੱਦਤੇ ਬੀਤੀ ਹੈ ਜ਼ੁਲਮੋ ਸਿਤਮ ਸਹਿਤੇ ਹੁਏ, ਸ਼ਰਮ सी आती है इस वतन को वतन कहते हुए। ਹੁਣ ਜਿਸ ਇੰਡੀਆ ਨੇ ਸਿੱਖ ਤਾਂ ਸਾਰਾ ਕੁਝ ਸਰੈਂਡਰ ਕਰ ਗਏ ਸੀ। ਇਹ ਤਾਂ ਇੰਡੀਆ ਨੇ ਦੇਖਣਾ ਹੈਗਾ, ਇਹ ਤਾਂ ਹਿੰਦੂ ਨੇ ਦੇਖਣਾ ਹੈਗਾ। ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ ਕਿਹਨੇ ਆ? ਇੰਡੀਆ ਨੇ ਤੋਰਿਆ। ਸਾਨੂੰ ਕਿਸੇ ਪਾਕਿਸਤਾਨ ਨੇ ਥੋੜੀ ਅਟੈਕ ਕੀਤਾ ਸਾਡੇ ਤੇ, ਸਾਡੇ ਗਲਾਂ 'ਚ ਟਾਇਰ ਪਾਕਿਸਤਾਨ ਦੇ ਲੋਕਾਂ ਨੇ ਪਾਏ ਨੇ, ਇੰਡੀਆ ਨੇ ਪਾਏ ਨੇ। ਜਿੰਨਾ ਟਾਈਮ ਸਿੱਖ ਖਾਲਿਸਤਾਨ ਦੇ ਰਾਹ ਪਏ ਨਹੀਂ ਗਏ, ਜਿੰਨਾ ਟਾਈਮ ਸਿੱਖ ਖਾੜਕੂਬਾਦ ਦੇ ਰਾਹ ਪਏ ਨਹੀਂ ਗਏ, ਇੰਡੀਆ ਹਟਿਆ ਨਹੀਂ, ਇੰਡੀਆ ਨਹੀਂ ਹਿੰਦੂ ਹਟਿਆ। ਤੇ ਫਿਰ ਕਹਿੰਦੇ ਕੋਈ ਗੱਲ ਚਲੋ ਜੀ ਬਾਹਰੇ ਔਖੋ ਪਾਕਿਸਤਾਨ ਚਲੇ ਜਾਓ। ਉਹ ਭਾਈ 1984 ਤੋਂ ਬਾਅਦ ਥੋੜੇ ਜਿਹੇ ਗਏ ਸੀ, ਹੁਣ ਤੱਕ ਲੇਰਾ ਮਾਰਦੇ ਹੋ ਤੁਸੀਂ। ਸੋ ਜਿਹੜੀ ਅਸਲ ਰੀਅਲ ਪੋਜੀਸ਼ਨ ਆ ਉਹ ਇਹ ਆ, ਸਿੱਖ ਸਿਵਲਾਈਜੇਸ਼ਨ ਨੇ ਆਪਦੇ ਨਜ਼ਰੀਏ ਤੋਂ ਜਦੋਂ ਦੇਖਣਾ, ਆਪਦੇ ਨਾਇਕ, ਆਪਦੇ ਖਲਨਾਇਕ, ਆਪਦੇ ਏਜੰਡੇ, ਆਪਦੇ ਹਿੱਤ ਦੇ ਹਿਸਾਬ ਨਾਲ ਦੇਖਣਾ। ਇਸ ਵੇਲੇ ਸਭ ਤੋਂ ਫੌਰੀ ਖਤਰਾ ਸਾਨੂੰ ਹਿੰਦੂ ਸਿਵਲਾਈਜੇਸ਼ਨ ਤੋਂ ਆ, ਸਾਨੂੰ ਇੰਡੀਆ ਤੋਂ ਆ। ਇੰਡੀਅਨ ਕੌਨਸਟੀਟਿਊਸ਼ਨ ਸਾਨੂੰ ਹਿੰਦੂ ਕਹਿੰਦਾ, ਸਾਡੀ ਹੋਂਦ ਹਸਤੀ, ਸਾਡਾ ਸਾਰੇ ਤਰ੍ਹਾਂ ਦਾ ਨੁਕਸਾਨ ਜਿਹੜਾ ਹੈਗਾ, ਸਿੱਖਾਂ ਦਾ ਧਰਮ, ਬੋਲੀ, ਸੱਭਿਆਚਾਰ ਇਸ ਮੌਕੇ ਦਾਅ ਤੇ ਲੱਗਿਆ ਹੋਇਆ। ਸਾਨੂੰ ਇਸ ਮੌਕੇ ਹੋਰ ਕਿਸੇ ਤੋਂ ਖਤਰਾ ਨਹੀਂ। ਵੈਸਟਰਨ ਮੁਲਕ ਆ ਜਿਹੜੇ ਉੱਥੇ ਪੰਜਾਬੀ 'ਚ ਲਿਖ ਕੇ ਲਾਇਆ ਹੋਇਆ, ਇੱਥੇ ਲਿਖਿਆ ਹੋਇਆ ਪੰਜਾਬ ਦੀਆਂ ਬੈਂਕਾਂ 'ਚ ਹਿੰਦੀ ਵਰਤੋ, ਉੱਥੇ ਕਹਿੰਦੇ ਆ ਕੈਨੇਡਾ ਦੇ ਵਿੱਚ ਪੰਜਾਬੀ 'ਚ ਲਿਖੋ ਜੀ, ਪੰਜਾਬ ਦੇ ਬੰਦੇ ਆ ਗਏ। ਉੱਥੇ ਸਾਡੇ ਜਿਹੜੇ ਕਕਾਰ ਨੇ ਕੈਨੇਡਾ ਅਮਰੀਕਾ 'ਚ, ਉਹਦੇ ਲਈ ਕਾਨੂੰਨ ਬਣਾਏ ਜਾਂਦੇ ਨੇ ਬਾਹਰਲੇ ਮੁਲਕਾਂ 'ਚ ਕਿ ਸਿੱਖਾਂ ਦੇ ਜਿਹੜੇ ਧਾਰਮਿਕ ਵਿਸ਼ਵਾਸ ਨੇ ਇਹਨਾਂ ਨੂੰ ਠੇਸ ਨਾ ਪਹੁੰਚ ਜੇ। ਇੱਥੇ ਕਹਿੰਦੇ ਆ ਜੇ ਪੇਪਰ ਦੇਣਾ ਹੈਗਾ ਪਹਿਲਾਂ ਆਪਦੇ ਕਕਾਰ ਲਾ ਕੇ ਆ, ਇੱਥੇ ਕਹਿੰਦੇ ਆ ਜੀ ਤੁਸੀਂ ਆਪਦੇ ਗਾਤਰੇ ਕਿਰਪਾਨਾਂ ਸਿੱਖੀ ਆਪਦੀ ਤਿਆਗ ਕੇ ਆਓ। ਸੋ ਜਿਹੜੀ ਧਰਤੀ ਨੂੰ ਅਸੀਂ ਆਪਦਾ, ਜਿਸ ਮੁਲਕ ਨੂੰ ਅਸੀਂ ਆਪਦਾ ਕਹਿੰਦੇ ਕਹਾਉਂਦੇ ਰਹੇ, ਉਹਨੇ ਸਾਨੂੰ ਪੈਰ ਪੈਰ ਤੇ ਜਲੀਲ ਕਰਕੇ ਕਿੱਧਰ ਨੂੰ ਤੋਰਿਆ। ਇਸ ਕਰਕੇ ਜਿਹੜੇ ਤਾਲਿਬਾਨ ਨੇ ਸਾਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ। ਤਾਲਿਬਾਨਾਂ ਦੀ ਇਸ ਫਤਿਹ ਨਾਲ ਸਾਨੂੰ ਖੁਸ਼ੀ ਹੋਈ ਆ। ਤੇ ਜਿਹੜਾ ਇੰਡੀਆ ਆ, ਜਿਹੜਾ ਹਿੰਦੂ
ਹਿੱਤ ਵਿੱਚ ਕੰਮ ਕਰਨ ਵਾਲਾ ਬੰਦਾ ਆ, ਉਹਨੂੰ ਤਾਂ ਅਸੀਂ ਭੈੜੀ ਲੱਗਣੇ ਆ, ਮਾੜੀ ਲੱਗਣੇ ਆ, ਪਰ ਸਾਨੂੰ ਇਹ ਪਤਾ ਕਿ ਇਸ ਵੇਲੇ ਸਾਨੂੰ ਜਿਹੜਾ ਇੱਕ ਹੁਲਾਰਾ ਵੱਜਿਆ, ਜਿਹੜਾ ਸਾਰੇ ਸਮੁੱਚੇ ਭਾਈਚਾਰੇ ਨੂੰ ਇੱਕ ਚੇਤਨਾ ਆਈ ਆ, ਇੱਕ ਨਵੀਂ, ਜਿਵੇਂ ਕਹਿੰਦੇ ਆ ਨਾ ਬੰਦੇ ਨੂੰ, ਜਿਵੇਂ ਕੋਈ ਖਿਡਾਰੀ ਹੁੰਦਾ ਉਹ ਦਮ ਲੈ ਕੇ ਦੁਬਾਰਾ ਨਵੇਂ ਸਿਰੋਂ ਲੜਨ ਲਈ ਤਿਆਰ ਹੋ ਜਾਂਦਾ। ਢੰਗ ਤਰੀਕੇ ਕਿਹੜੇ ਹੋਣਗੇ ਇਹ ਤਾਂ ਮੈਦਾਨੇ ਜੰਗ ਦੇ ਵਿੱਚ ਹੀ ਵਰਤਿਆਂ ਪਤਾ ਲੱਗਦੇ ਹੁੰਦੇ ਨੇ, ਪਰ ਜਿਹੜੀ ਜੰਗ ਵਾ ਉਹ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੋ ਰਹੀ ਆ। ਸਾਡੀ ਕੌਮ ਦੀ ਲੀਡਰਸ਼ਿਪ ਨੂੰ ਇਸ ਵੇਲੇ ਪੂਰੀ ਦ੍ਰਿੜਤਾ ਨਾਲ, ਸੁਹਿਰਦਤਾ ਨਾਲ, ਕੰਟਰੋਵਰਸੀਆਂ ਤੋਂ ਬਚ ਕੇ, ਕਿਉਂਕਿ ਬਹੁਤ ਸਾਰੇ ਬੰਦੇ ਇਸ ਵੇਲੇ ਸਾਡੀ એનર્ਜੀ ਜਿਹੜੀ ਆ ਉਹ ਬੇਕਾਰ ਜੇ ਕੰਮਾਂ 'ਚ ਉਲਝਾ ਕੇ ਸਾਨੂੰ ਖਰਾਬ ਕਰਨ, ਡੀਰੇਲ ਕਰਨ ਵਾਸਤੇ ਲਾਉਣਗੇ। ਸਾਡੀ ਕੌਮ ਦੀ ਲੀਡਰਸ਼ਿਪ ਨੂੰ ਚਾਹੀਦਾ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਸੀਟ ਤੇ ਬੈਠੇ ਆ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ 2-3 ਵਾਰੀ ਖਾਲਿਸਤਾਨ ਦੀ ਐਡਵੋਕੇਸੀ ਕੀਤੀ ਆ, ਉਹਨਾਂ ਨੂੰ ਅੱਗੇ ਲੱਗਣਾ ਚਾਹੀਦਾ। ਦੂਜੇ ਪਾਸੇ ਜਿਹੜੀ ਸਰਬੱਤ ਖਾਲਸਾ ਚੱਬੇ ਦੇ ਵਿੱਚ ਹੋ ਕੇ ਜਥੇਦਾਰ ਚੁਣੇ ਗਏ ਆ, ਉਹ ਤਾਂ ਪਹਿਲਾਂ ਹੀ ਭਾਈ ਜਗਤਾਰ ਸਿੰਘ ਹਵਾਰਾ ਉਹ ਇਸ ਫੀਲਡ ਵਿੱਚ ਨੇ। ਸੋ ਬੇਸ਼ੱਕ ਕੌਮੀ ਹਾਲਾਤਾਂ ਦੇ ਵਿੱਚ 2 ਜਥੇਦਾਰ ਤਖਤ ਸਾਹਿਬਾਨ ਦੇ 2 ਸੈੱਟ ਬਣੇ ਹੋਏ ਨੇ, ਪਰ ਸਾਰੀ ਦੀ ਸਾਰੀ ਚੀਜ਼ ਚੰਗੀ ਆ, ਕਿਉਂਕਿ ਉਹ ਖਾਲਿਸਤਾਨ ਦੇ ਹਮਾਇਤੀ ਨੇ। ਸੋ ਖਾਲਿਸਤਾਨ ਵੱਲ ਜਾਂਦੇ ਹੋਏ ਕਦਮਾਂ ਨੂੰ ਸਾਬਤ ਕਦਮ ਕਿਵੇਂ ਕਰਨਾ, ਦੁਨੀਆ ਦੇ ਵਿੱਚ ਆਪਦਾ ਕੇਸ ਕਿਵੇਂ ਪੁੱਟ ਕਰਨਾ, ਦੁਨੀਆ ਨੂੰ ਕਾਇਲ ਕਿਵੇਂ ਕਰਨਾ, ਸਾਨੂੰ ਇਸ ਤਰੀਕੇ ਦੇ ਲੋਕਾਂ ਦੀ ਲੋੜ ਆ ਜਿਹੜੇ ਸਾਡੀ એનર્ਜੀ ਜਿਹੜੀ ਆ ਪੋਜ਼ਿਟਿਵ ਪਾਸੇ ਨੂੰ ਲੈ ਕੇ ਜਾ ਸਕਦੇ ਹੋਣ। ਹਰ ਮੌਕੇ ਇੰਡੀਆ ਕੀ ਕਹਿੰਦਾ ਇਹ ਨਾ ਸੋਚਿਆ ਕਰੀਏ, ਇੰਡੀਆ ਨੇ ਇੰਡੀਆ ਦੇ ਨਜ਼ਰੀਏ ਤੋਂ ਚੱਲਣਾ। ਹਿੰਦੂ ਕੀ ਕਹਿੰਦਾ, ਭਾਰਤੀ ਮੀਡੀਆ ਕੀ ਕਹਿੰਦਾ, ਭਾਰਤੀ ਮੀਡੀਆ ਪਿਛਲੇ 15 ਦਿਨ ਤੋਂ ਲਗਾਤਾਰ ਤਾਲਿਬਾਨ ਨੂੰ ਭੰਡਦੇ ਰਹੇ, ਤੇ ਹੁਣ ਜਿੱਦਣ ਦੋਹਾ ਕਤਰ 'ਚ ਆਪਸ 'ਚ ਗੱਲਬਾਤ ਹੋ ਗਈ, ਮੈਂ ਜਿਵੇਂ ਪਹਿਲਾਂ ਕਿਹਾ ਰੈੱਡ ਕਾਰਪਟ ਤੇ ਇੱਥੇ ਉਸੇ ਤਾਲਿਬਾਨ ਨੂੰ ਲੈ ਕੇ ਆਉਣਗੇ ਤੇ ਇਹੀ ਇੰਡੀਅਨ ਮੀਡੀਆ ਦਿਖਾਊਗਾ। ਇੰਡੀਅਨ ਮੀਡੀਆ ਕੀ ਕਹਿੰਦਾ ਇਹਦੀ ਚਿੰਤਾ ਨਾ ਕਰੋ, ਤੁਸੀਂ ਕੀ ਕਹਿੰਦੇ ਹੋ, ਸਿੱਖ ਕੀ ਕਹਿੰਦੇ ਆ। ਸੋ ਇਸ ਪਾਸੇ ਤੁਰਨ ਦੀ ਲੋੜ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦੀ ਇਹ ਸਾਰੀ ਗੱਲਬਾਤ ਕਰਨ ਲਈ। ਇਹ ਮਸਲਾ ਸੀ ਕਿਉਂਕਿ ਬੜੀ ਵੱਡੀ ਸਿਆਸੀ ਤਬਦੀਲੀ ਇਸ ਖਿੱਤੇ 'ਚ ਹੋ ਰਹੀ ਆ, ਤਾਂ ਉਹ ਸਿੱਖਾਂ ਦੀ ਤਰਜ਼ੇ ਜ਼ਿੰਦਗੀ ਨੂੰ, ਸਿੱਖਾਂ ਦੇ ਸਿਆਸੀ ਚਿੰਤਨ ਨੂੰ ਉਸ ਨੇ ਅਸਰ ਜ਼ਰੂਰ ਪਾਉਣਾ ਆ। ਤਾਂ ਸਾਡੀ ਇਹ ਕੋਸ਼ਿਸ਼ ਆ, ਇਸ ਤੋਂ ਪਹਿਲਾਂ ਵੀ ਅਸੀਂ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਜਿਹੜੇ ਕਿ ਜੀਓਪੋਲੀਟੀਕਲ ਮਾਹਰ ਨੇ, ਉਹਨਾਂ ਦੇ ਨਾਲ ਵੀ ਇਸ ਵਿਸ਼ੇ ਤੇ ਗੱਲ ਕੀਤੀ ਸੀ। ਤੇ ਅੱਜ ਪੰਜਾਬ ਦੇ ਵਿੱਚ ਜਿਹੜੀ ਇੱਕ ਧਾਰਾ ਚੱਲਦੀ ਆ ਜੋ ਖਾਲਿਸਤਾਨ ਦੀ ਆਜ਼ਾਦੀ ਲਹਿਰ ਬਾਰੇ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਸਿੱਖਾਂ ਦੇ ਆਜ਼ਾਦ ਖਿੱਤੇ ਲਈ, ਉਹਦੇ ਵਿੱਚ ਜਿਹੜੇ ਉਹਨਾਂ ਦੇ ਚਿੰਤਕ ਨੇ ਸਰਬਜੀਤ ਸਿੰਘ ਘੁਮਾਣ, ਉਹਨਾਂ ਦਾ ਨਜ਼ਰੀਆ ਵੀ ਅਸੀਂ ਤੁਹਾਡੇ ਸਾਹਮਣੇ ਜੋ ਇਹ ਤਬਦੀਲੀ, ਸਿਆਸੀ ਤਬਦੀਲੀ ਹੋਈ ਆ ਉਹਦੇ ਬਾਰੇ ਪੇਸ਼ ਕੀਤਾ। ਅਗਲੇ ਦਿਨਾਂ 'ਚ ਹੋਰ ਵੀ ਮਸਲਿਆਂ ਤੇ ਜਿਹੜੇ ਮਾਹਰ ਨੇ ਉਹਨਾਂ ਦੇ ਨਾਲ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਾਂਗੇ। ਤੇ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਅਗਲੇ ਹੋਰ ਸਤਿਕਾਰਯੋਗ ਮਾਹਰ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।